ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣਨ ਨਾ ਸਕਾ ਤੂੰ ਠਾਕੁਰ ਊਚ ਭਗਵਾਨਾ ਊਜ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦ ਰਹੇ ਸੁਣਤੇ ਉਦ ਰਹੇ ਬਿਨ ਸਹਿ ਪਾਪ ਕਨੇਰੇ ਤੁਮ ਕਰਹੁ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਕਹਾਂ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਹਰ ਹਰੀ ਹਰ ਮੁਖ ਬੋਲਾ ਹਰ ਹਰੀ ਮਨ ਧਾਰੀ ਹਰ ਹਰੀ ਹਰ ਮੁਖ ਬੋਲਾ ਹਰ ਹਰੀ ਮਨ ਧਾਰੀ ਰਹਾ।
ਕਰਨ ਅਨਕ ਪਾਤਿਕ ਪੁਨ ਹੈ ਚਰਨ ਸਰਨ ਪਰਨ ਸਾਧੂ ਆਨ ਬਾਨ ਵਿਸਾਰੀ ਹਰ ਚਰਨ ਪ੍ਰੀਤ ਨੀਤ ਨੀਤ ਪਾਵਨ ਮੈਂ ਮਹਾਪੁਨੀਤ ਸੇਵਕ ਭੈ ਦੂਰ ਕਰਨ ਕਲ ਮਲ ਦੋਖ ਜਾਰੀ ਕਹਿਤ ਮੁਕਤ ਸੁਣਤ ਮੁਕਤ ਰਹਿਤ ਜਨਮ ਰਹਿਤੀ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੀ ਕਹਿਤ ਮੁਕਤ ਸੁਣਤ ਮੁਕਤ ਰਹਿਤ ਜਨਮ ਰਹਿਤੀ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮੇਸ਼ਰ ਦਾ ਨਾਮ ਜਪਣ ਲਈ ਸੰਬੋਧਨ ਕਰ ਰਹੇ ਨੇ। ਹੇ ਪ੍ਰਾਣਾ ਤਾਰੇ ਜੀਵ, ਜਿੱਥੇ ਤਨ ਕਰਕੇ ਪਰਮੇਸ਼ਰ ਦਾ ਨਾਮ ਜਪਦਾ ਉੱਥੇ ਮਨ ਕਰਕੇ ਵੀ ਜਪਿਆ ਕਰ। ਜੋ ਵਾਹਿਗੁਰੂ ਦਾ ਜਾਪ ਜਪਣੀ ਯੋਗ ਹੈ, ਜਗਤ ਦੇ ਅੰਦਰ ਪ੍ਰਬਲ ਵਿਕਾਰਾਂ ਨੂੰ ਜ਼ਬਤ ਕਰਨ ਵਾਲਾ ਜੋ ਪਰਮਾਤਮਾ ਦਾ ਸ਼੍ਰੋਮਣੀ ਨਾਮ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ। ਔਰ ਹੋਰ ਸੰਸਾਰ ਦੇ ਜਿਹੜੇ ਮਨ ਮੱਤਾਂ ਵਾਲੇ, ਹੋਰ ਸੰਸਾਰ ਦੇ ਕਰਮ ਕਾਂਡਾਂ ਵਾਲੇ ਜੋ ਜਗਤ ਦੇ ਕਰਮ ਕਾਂਡ ਉਹਨਾਂ ਨੂੰ ਵਿਸਾਰ ਦੇਣਾ ਕਰ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਹੀ ਉਸ ਪਿਆਰੇ ਪ੍ਰਮਾਤਮਾ ਦੀ ਅਭੇਦਤਾ ਨੂੰ ਪਾ ਸਕਦਾ ਹੈ। ਜਿਵੇਂ ਸਾਧ ਸੰਗਤ ਜਿੱਡੇ ਵੱਡਾ ਕੋਈ ਮਕਾਨ ਹੋਵੇ, ਉੱਪਰਲੀ ਛੱਤ ਤੇ ਪਹੁੰਚਣਾ ਹੋਵੇ ਤਾਂ ਉਹਨੇ ਵੱਡੀ ਪੌੜੀ ਦੀ ਲੋੜ ਪੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਪਰਲੀ ਛੱਤ ਤੇ ਪਹੁੰਚਣਾ ਹੈ, ਓਨੀ ਵੱਡੀ ਪੌੜੀ ਦੀ ਲੋੜ ਹੈ। ਇਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਜਗਤ ਦੇ ਸਭ ਸ਼ਕਤੀਆਂ ਦੇ ਨਾਲੋਂ ਵੱਡਾ ਹੈ। ਇਸ ਲਈ ਜੋ ਪਰਮਾਤਮਾ ਤੱਕ ਪਹੁੰਚਣਾ ਹੈ ਤੇ ਵਾਹਿਗੁਰੂ ਦੇ ਨਾਮ ਦੁਆਰਾ ਪਹੁੰਚ ਸਕਦਾ ਹੈ। ਪਰਮਾਤਮਾ ਦੀ ਭਗਤੀ ਰੂਪ ਪੌੜੀ ਤੇ ਚੜ੍ਹ ਕੇ ਉਸ ਵਾਹਿਗੁਰੂ ਦੇ ਤੱਕ ਪਹੁੰਚ ਸਕਦਾ ਹੈ। ਹੋਰ ਜਿੰਨੇ ਵੀ ਦੁਨੀਆ ਦੇ ਸਾਧਨ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਹੇਠਾਂ ਹਨ, ਨਾ ਪਰਮੇਸ਼ਰ ਦੇ ਨਾਮ ਦੀ ਬਰਾਬਰਤਾ ਕਰ ਸਕਦੇ ਨੇ। ਉਹ ਕੇਵਲ ਸੰਸਾਰ ਤੱਕ ਸੀਮਿਤ ਨੇ।
ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸ਼੍ਰੋਮਣੀ ਨਾਮ ਹੈ। ਭਾਵ ਭਗਤੀ ਰੂਪ ਪੌੜੀ ਹੈ। ਭਾਵ ਕਿ ਪਰਮਾਰਥ ਦਾ ਰਸਤਾ ਹੈ। ਜੋ ਭਾਵਨਾ ਪ੍ਰੇਮ ਦੇ ਨਾਲ ਇਹਦੇ ਤੇ ਚੜ੍ਹਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਵਾਹਿਗੁਰੂ ਜੀ ਦੀ ਅਭੇਰਤਾ ਨੂੰ ਪਾ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਸਾਧ ਸੰਗਤ ਇਵੇਂ ਹੀ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਹਰ ਹਰੀ ਹਰ ਮੁਖੋ ਬੋਲਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1230 ਅੰਗ ਦੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਜਗਤ ਅੰਦਰ ਹਰ ਇੱਕ ਜੀਵ ਦੇ ਅੰਦਰ ਉਹ ਪ੍ਰਮਾਤਮਾ ਹਰੀ ਵਾਹਿਗੁਰੂ ਦੀ ਸ਼ਕਤੀ ਵਰਤ ਰਹੀ ਹੈ। ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਜਿਸ ਪ੍ਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਪ੍ਰਾਣਾ ਤਾਰੇ ਜੀਵ ਉਸ ਪਿਆਰੇ ਪ੍ਰਮਾਤਮਾ ਦੇ ਨਾਮ ਨੂੰ ਮੁਖ ਤੋਂ ਬੋਲਿਆ ਕਰ। ਇਹ ਮੁਖ ਤਾਂ ਹੀ ਪਵਿੱਤਰ ਹੋ ਸਕਦਾ ਹੈ ਜੇ ਪ੍ਰਮਾਤਮਾ ਦੇ ਗੁਣ ਗਾਵੇਗਾ। ਇਹ ਰਸਨਾ ਤਾਂ ਸਫਲੀ ਹੋ ਸਕਦੀ ਜੇ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰੇ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੀਰੇ ਰਾਮ। ਇਸ ਰਸਨਾ ਨੂੰ ਸਫਲਿਆ ਕਰਨ ਦੇ ਲਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਔਰ ਆਪਣੇ ਮੁਖ ਤੋਂ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਿਆ ਕਰ। ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਗੁਰਮੁਖ ਪਿਆਰਿਆਂ ਦੇ ਮੁਖ ਉਜਲੇ ਹੋ ਜਾਂਦੇ ਨੇ, ਸਫਲੇ ਹੋ ਜਾਂਦੇ ਨੇ, ਜੋ ਕਾਲਣਾ ਕਾਲ ਕੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰ ਲੈਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਨ ਵਾਲੇ ਵੀ ਜਮਾਂ ਤੋਂ ਖਹਿੜਾ ਛੁਡਾ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਹਰ ਹਰੇ ਹਰ ਮੁਖ ਹੋ ਬੋਲ। ਹੇ ਪ੍ਰਾਣਾ ਤਾਰੇ ਜੀਵ, ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਮੁਖ ਤੋਂ ਬੋਲਿਆ ਕਰ। ਹਰ ਹਰੀ ਮਨ ਧਾਰੀ। ਔਰ ਹਰ ਜੀਵ ਦੇ ਅੰਦਰ ਉਹ ਪ੍ਰਮਾਤਮਾ ਵਰਤਣ ਵਾਲਾ ਹੈ, ਹਰ ਇੱਕ ਜੀਵ ਦੀ ਪਰਵਰਿਸ਼ ਕਰਨ ਵਾਲਾ ਹੈ। ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਵੀ ਧਾਰਨ ਕਰਕੇ ਰੱਖ। ਹਰ ਹਰੇ ਮਨ ਧਾਰੇ, ਰਸਨਾ ਤੋਂ ਵੀ ਉਸ ਪ੍ਰਮਾਤਮਾ ਦਾ ਚਿੰਤਨ ਕਰਨਾ ਹੈ। ਹਿਰਦੇ ਅੰਦਰ ਵੀ ਉਸ ਵਾਹਿਗੁਰੂ ਜੀ ਦਾ ਧਿਆਨ ਧਾਰਨਾ ਹੈ। ਮੁਖ ਤੋਂ ਵੀ ਪਰਮੇਸ਼ਰ ਦੇ ਨਾਮ ਨੂੰ ਹੀ ਉਚਾਰਨ ਕਰਨਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਹਰੀ ਪ੍ਰਮਾਤਮਾ ਦਾ ਚਿੰਤਨ ਕਰ। ਇੱਕ ਪੰਕਤੀ ਦੇ ਵਿੱਚ ਸਾਧ ਸੰਗਤ ਬਾਰ-ਬਾਰ ਹਰ ਸ਼ਬਦ ਆਇਆ ਹੈ। 5 ਵਾਰ ਇੱਥੇ ਹਰ ਲਿਖਿਆ ਹੈ। ਤੇ ਇੱਥੇ ਇਹ ਨਹੀਂ ਕਈ ਵਾਰ ਸਾਧ ਸੰਗਤ ਅਸੀਂ ਜਿਵੇਂ ਭੁਲੇਖਾ ਖਾ ਜਾਂਦੇ ਹਾਂ ਕਿ ਜਿਹੜਾ ਹਰ ਸ਼ਬਦ ਹੈ ਇਹ ਵਿਸ਼ਨੂੰ ਦੇ ਪ੍ਰਥਾਏ ਉਚਾਰਨ ਕੀਤਾ। ਕੋਈ ਕਹਿੰਦਾ ਜੀ ਬ੍ਰਹਮਾ ਦਾ ਵਾਚਕ ਹੈ, ਕੋਈ ਸ਼ਿਵ ਜੀ ਦਾ ਵਾਚਕ ਮੰਨ ਲੈਂਦਾ ਹੈ। ਪਰ ਸਾਧ ਸੰਗਤ ਬੇਨਤੀ ਕਰਦੇ ਵਾ, ਇਹ ਕੇਵਲ ਹਰੀ ਹਰ ਹਰੇ ਕੇਵਲ ਇੱਕ ਪਿਆਰੇ ਪ੍ਰਮਾਤਮਾ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਹੈ, ਕੇਵਲ ਪਿਆਰੇ ਪਰਮੇਸ਼ਰ ਦੇ ਵਾਸਤੇ। ਕਿਉਂਕਿ ਹਰ ਸ਼ਬਦ ਦਾ ਇੱਕ ਅਰਥ ਨਹੀਂ ਹੈ। ਪਾਣੀ ਨੂੰ ਵੀ ਹਰ ਆਖਿਆ ਜਾਂਦਾ ਹੈ, ਡੱਡੂ ਨੂੰ ਵੀ ਹਰ ਆਖਿਆ ਜਾਂਦਾ ਹੈ, ਮੱਛੀ ਨੂੰ, ਮਗਰਮੱਛ ਨੂੰ ਹਰ ਆਖਿਆ ਜਾਂਦਾ ਹੈ।
ਸੱਪ ਨੂੰ ਵੀ ਹਰ ਆਖਿਆ ਜਾਂਦਾ ਹੈ। ਹਰ ਦੇ ਬਹੁਤ ਸਾਰੇ ਅਰਥ ਬਣਦੇ ਹੈ, ਔਰ ਇਸੇ ਭੁਲੇਖੇ ਕਰਕੇ ਅਸੀਂ ਕਈ ਵਾਰ ਇਹਨਾਂ ਦੇਵੀ ਸ਼ਕਤੀਆਂ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਨੂੰ ਹਰ ਮੰਨ ਲੈਂਦੇ ਹਾਂ ਕਿ ਇਹੋ ਹੀ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ। ਪਰ ਸਤ ਸੰਗਤ ਤੋਂ ਪ੍ਰਮਾਤਮਾ, ਜਿਸ ਵਾਹਿਗੁਰੂ ਨੇ ਇਹਨਾਂ ਦੇਵੀ ਸ਼ਕਤੀਆਂ ਨੂੰ ਆਪ ਪੈਦਾ ਕੀਤਾ ਹੈ, ਉਸ ਪ੍ਰਮਾਤਮਾ ਤੋਂ ਬਿਨਾਂ ਕੋਈ ਵੱਧ ਕਰਕੇ ਜਗਤ ਵਿੱਚ ਦੇਵੀ ਸ਼ਕਤੀਆਂ ਵਾਲਾ ਨਹੀਂ ਹੋ ਸਕਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ। ਸਤ ਸੰਗਤ ਕਿਸੇ ਕਵੀ ਨੇ 2 ਸਤਰਾਂ ਲਿਖੀਆਂ, ਧਿਆਨ ਦੇ ਨਾਲ ਸੁਣਨ ਦਾ ਯਤਨ ਕਰਨਾ ਹੈ। ਭਾਵੇਂ ਉਹਦੇ ਵਿੱਚ ਸਾਰੇ ਹਰ ਲਫ਼ਜ਼ ਨੇ, ਪਰ ਉਹਦੇ ਅਰਥ ਸਾਰੇ ਵੱਖੋ ਵੱਖਰੇ ਨੇ। ਬੜੇ ਸੋਹਣੇ 2 ਪੰਕਤੀਆਂ ਉਚਾਰਨ ਕੀਤੀਆਂ ਨੇ ਕਿਸੇ ਕਵੀ ਨੇ। ਹਰ ਬੋਲਿਓ ਹਰ ਨੇ ਸੁਣਿਓ, ਹਰ ਗਇਓ ਹਰ ਕੇ ਪਾਸ, ਹਰ ਤੋਂ ਹਰ ਮੇ ਜਾਇ ਰਲਿਓ, ਹਰ ਉੱਠ ਗਇਓ ਨਿਰਾਸ। ਇਹਦੇ ਵਿੱਚ ਸਭ ਹਰ ਹੀ ਹਰ ਬੋਲਿਆ, ਪਰ ਅਰਥ ਇਹਦੇ ਸਾਰੇ ਵੱਖੋ ਵੱਖਰੇ ਨੇ। ਕਵੀ ਕਹਿੰਦਾ ਹਰ ਬੋਲਿਓ ਹਰ ਨੇ ਸੁਣਿਓ। ਡੱਡੂ ਬੋਲਿਆ, ਗੜੈ ਗੜੈ ਆਵਾਜ਼ ਕੀਤੀ ਤੇ ਸੱਪ ਨੇ ਉਹਦੀ ਆਵਾਜ਼ ਨੂੰ ਸੁਣਿਆ। ਹਰ ਗਇਓ ਹਰ ਕੇ ਪਾਸ, ਤੇ ਸੱਪ ਸੀ ਕਾਹਲੀ ਦੇ ਨਾਲ ਡੱਡੂ ਦੇ ਕੋਲ ਗਿਆ ਕਿ ਮੈਂ ਇਹਨੂੰ ਫੜ ਕੇ ਤੇ ਖਾ ਲਵਾਂ। ਪਰ ਕਹਿੰਦੇ ਉਹ ਜਿਹੜਾ ਡੱਡੂ ਸੀ ਛਾਲ ਮਾਰ ਕੇ ਪਾਣੀ ਵਿੱਚ ਜਾ ਕੇ ਉਹ ਵਿੱਚ ਚੁੱਭੀ ਲਾਗ ਕਰਕੇ ਲੁਕ ਗਿਆ, ਤੇ ਜਿਹੜਾ ਸੱਪ ਸੀ ਨਿਰਾਸ਼ਾ ਹੋ ਕੇ ਵਾਪਸ ਆ ਗਏ। ਹਰ ਤੋਂ ਹਰ ਮੇ ਜਾਇ ਰਲਿਓ, ਹਰ ਉੱਠ ਗਇਓ ਨਿਰਾਸ। ਹੈ ਸਾਰੇ ਹਰ ਨੇ, ਪਰ ਇਹਦੇ ਅਰਥ ਵੱਖੋ ਵੱਖਰੇ ਹਨ। ਇਸ ਲਈ ਮਤਾਂ ਭੁਲੇਖੇ ਵਿੱਚ ਪੈ ਕਰਕੇ ਸਮਝ ਲੈਣਾ ਕਿ ਇਹਨਾਂ ਦੇਵੀ ਸ਼ਕਤੀਆਂ ਦੇ ਪ੍ਰਥਾਏ ਹਜ਼ੂਰ ਨੇ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਹੈ। ਹਰ ਹਰੇ ਹਰ ਮੁਖ ਹੋ ਬੋਲ, ਹਰ ਹਰੇ ਮਨ ਧਾਰੇ, ਜੋ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਅੰਤਰ ਆਤਮੇ ਨੂੰ ਸ਼ਾਂਤੀ ਦੇਣ ਵਾਲਾ ਹੈ। ਵਿਕਾਰਾਂ ਰੂਪੀ ਭੱਠੀ ਵਿੱਚ ਸੜਦੇ ਹੋਏ ਮਨ ਨੂੰ ਸ਼ਾਂਤ ਕਰਨ ਵਾਲੇ ਪਰਮੇਸ਼ਰ ਦਾ ਨਾਮ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਮੁਖ ਤੋਂ ਵੀ ਬੋਲਣਾ ਕਰੋ, ਔਰ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਧਾਰਨ ਕਰੋ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸ਼੍ਰਵਣ ਸੁਣਨ ਭਗਤ ਕਰਨਾ। ਇਹਨਾਂ ਕੰਨਾਂ ਨੂੰ ਸਫਲਿਆ ਕਰਨ ਦੇ ਲਈ ਵੀ ਵਾਹਿਗੁਰੂ ਦਾ ਨਾਮ ਸਰਵਣ ਕਰਨਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਭਾਵਨਾ ਦੇ ਨਾਲ ਸਰਵਣ ਕਰੇ। ਭਗਤ ਕਰਨ ਅਤੇ ਪ੍ਰੇਮਾ ਭਗਤੀ ਸਰੀਰ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੇ ਐਸਾ ਜੋ ਸਾਧਨ ਦਿੱਤਾ ਹੈ। ਅਨਕ ਪਾਤਿਕ ਪੁਨ ਹੈ ਚਰਨਾ। ਪਾਤਿਕ ਦਾ ਆਖਰੀ ਅਰਥ ਹੈ ਪਾਪ। ਅਨੇਕਾਂ ਤਰ੍ਹਾਂ ਦੇ ਕੀਤੇ ਹੋਏ ਜਿਹੜੇ ਪਾਪ ਕਰਮ ਹਨ, ਇਸ ਜਨਮ ਦੇ ਨਹੀਂ, ਪੂਰਬਲੇ ਜਨਮਾਂ ਦੇ ਵੀ ਕਮਾਏ ਹੋਏ ਜਿਹੜੇ ਪਾਪ ਕਰਮ ਨੇ, ਇਹਨਾਂ ਨੂੰ ਦੂਰ ਕਰਨ ਦੇ ਵਾਸਤੇ, ਪਾਪ ਕਰਮਾਂ ਦੀ ਨਿਵਰਤੀ ਕਰਨ ਵਾਸਤੇ ਪ੍ਰਾਸ਼ਚਿਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਇਹ ਸਾਧਨ ਦਿੱਤਾ ਹੈ ਪਾਪ ਕਰਮਾਂ ਦਾ ਪ੍ਰਾਸ਼ਚਿਤ ਕਰਨ ਦੇ ਲਈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸ਼੍ਰਵਣ ਸੁਨਨ ਭਗਤ ਕਰਨ, ਅਨਕ ਪਾਤਕ ਪੁਨਹ ਚਰਨ। ਅਨੇਕਾਂ ਕਮਾਏ ਹੋਏ ਤੇਰੇ ਪਾਪ ਕਰਮਾਂ ਦਾ ਪ੍ਰਾਸ਼ਚਿਤ ਕਰਨ ਵਾਸਤੇ ਹੈ, ਜੋ ਕੰਨਾਂ ਦੇ ਨਾਲ ਵੀ ਵਾਹਿਗੁਰੂ ਦੇ ਜਸ ਨੂੰ ਸੁਣਦਾ ਹੈ, ਔਰ ਰਸਨਾ ਦੁਆਰਾ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ, ਹਿਰਦੇ ਅੰਦਰ ਵੀ ਉਸ ਪਿਆਰੇ ਪ੍ਰਮਾਤਮਾ ਦਾ ਧਿਆਨ ਧਾਰਨਾ ਹੈ। ਇਹ ਜਾਣ ਕੇ ਤੇਰੇ ਕਮਾਏ ਹੋਏ ਜਿਹੜੇ ਪਾਪ ਕਰਮ ਹੈ ਨਾ, ਇਹ ਪ੍ਰਾਸ਼ਚਿਤ ਸਾਧਨ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੈ। ਹੋਰ ਕਿਸੇ ਢੰਗ ਦੇ ਨਾਲ ਤੂੰ ਇਹ ਪਾਪ ਕਰਮਾਂ ਨੂੰ ਦੂਰ ਨਹੀਂ ਕਰ ਸਕਦਾ। ਜਗਤ ਅੰਦਰ ਭਾਵੇਂ ਬੇਅੰਤ ਸਾਧਨ ਨੇ, ਪਰ ਕੇਵਲ ਇੱਕ ਪਰਮੇਸ਼ਰ ਦਾ ਸ਼੍ਰੋਮਣੀ ਨਾਮ ਹੈ ਜਿਸ ਦੁਆਰਾ ਪਾਪ ਕਰਮਾਂ ਦੀ ਗਰਦ ਲੈਂਦੀ ਹੈ। ਜਿਵੇਂ ਜਿਵੇਂ ਮਨੁੱਖ ਵਾਹਿਗੁਰੂ ਜੀ ਦਾ ਜਸ ਕਰਦਾ, ਤਿਵੇਂ ਤਿਵੇਂ ਅੰਤਕਰਣ ਦੇ ਪਾਪ ਕਰਮਾਂ ਦੀ ਹੰਗਤਾ, ਮਮਤਾ ਦੀ ਮਲੀਨਤਾ ਦੂਰ ਹੁੰਦੀ ਜਾਂਦੀ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਵੇਖ ਜ਼ਹਿਰ ਦੀ ਤਰ੍ਹਾਂ ਜਿਹੜੇ ਤੇਰੇ ਅੰਦਰ ਨਿਤਾ ਪ੍ਰਤੀ ਹੰਕਾਰ ਦੀ ਜਿਹੜੀ ਗਰਦ ਫੈਲਦੀ ਜਾਂਦੀ ਹੈ ਨਾ, ਪ੍ਰਬਲ ਹੁੰਦੀ ਜਾ ਰਹੀ ਹੈ, ਬਾਰ-ਬਾਰ ਗਾੜੀ ਹੁੰਦੀ ਜਾ ਰਹੀ ਹੈ, ਉਹ ਕੇਵਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਕੇ ਦੂਰ ਹੋ ਸਕਦੀ ਹੈ, ਨਾ ਕਿਸੇ ਹੋਰ ਢੰਗ ਦੇ ਦੁਆਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਲਈ ਉਸ ਵਾਹਿਗੁਰੂ ਦੇ ਗੁਣਾਂ ਨੂੰ
ਸ਼ਰਧਾ ਭਾਵਨਾ ਰੂਪੀ ਕੰਨਾਂ ਦੇ ਦੁਆਰਾ ਸੁਣਨਾ ਕਰ ਔਰ ਉਸ ਵਾਹਿਗੁਰੂ ਦੀ ਭਗਤੀ ਕਰਿਆ ਕਰ, ਜਿਸ ਕਰਕੇ ਤੇਰੇ ਪਾਪ ਤੇ ਕਮਾਏ ਹੋਏ ਪਾਪ ਕਰਮ ਦੂਰ ਹੋ ਜਾਵਣਗੇ। ਸਰਨ ਪਰਨ ਸਾਧੂ ਆਨ ਬਾਨ ਵਿਸਾਰੀ। ਜੇ ਸ਼ਰਨ ਧਾਰਨ ਕਰਨੀ ਹੈ ਤਾਂ ਸਾਧੂ ਜਨਾਂ ਦੀ ਸ਼ਰਨ ਧਾਰਨ ਕਰ। ਜਗਤ ਅੰਦਰ ਹਰ ਕੋਈ ਮਨੁੱਖ ਸ਼ਰਨ ਗ੍ਰਹਿਣ ਕਰਦਾ, ਕੋਈ ਕਿਸੇ ਦੀ ਚਲਿਆ ਜਾਂਦਾ ਹੈ, ਕੋਈ ਕਿਸੇ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ। ਜਿੱਥੋਂ ਵੀ ਕਿਤੇ ਪਤਾ ਲੱਗਦਾ ਜੀ ਫਲਾਣੇ ਥਾਂ ਤੇ ਬਾਬਾ ਬੜਾ ਕਰਾਮਾਤੀ ਹੈ, ਉੱਥੇ ਪੁੱਜ ਕਰਕੇ ਸਾਧ ਸੰਗਤ ਅਸੀਂ ਜਾਂਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਤੇਰਾ ਪਾਰ ਉਤਾਰਾ ਨਹੀਂ ਕਦੇ ਵੀ ਹੋ ਸਕਦਾ। ਜੋ ਆਪ ਅਜੇ ਅਧੂਰਾ ਹੈ ਉਹ ਪੂਰੇ ਪਰਮਾਤਮਾ ਦੇ ਨਾਲ ਕਿਵੇਂ ਮਿਲ ਦੇਵੇਗਾ, ਜਿਹੜਾ ਆਪ ਅਜੇ ਅਧੂਰਾ ਹੈ। ਜਿਸ ਦੀ ਆਪਣੀ ਸੁਰਤ ਕਦੇ ਰੱਬੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਨਹੀਂ, ਤੇਰੀ ਸੁਰਤ ਨੂੰ ਕਿਵੇਂ ਜੋੜ ਦੇਵੇਗਾ। ਇਸ ਲਈ ਜੇ ਸ਼ਰਨ ਪੈਣਾ ਹੀ ਹੈ ਉਹ ਸਾਧੂ ਜਨਾਂ ਦੀ ਸ਼ਰਨ ਵਿੱਚ ਪੈ, ਉਹਨਾਂ ਦੀ ਸੰਗਤ ਕਰ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ। ਸਾਧ ਵਹੀ ਜਗ ਜਾਲੀਐ ਜਾ ਕੇ ਨਹੀਂ ਉਪਾਦ ਮਨ। ਕਿਸੇ ਨਾਲ ਕੋਈ ਵਿਤਕਰਾ ਓਂਗ ਤਾਂਗ ਨਹੀਂ ਕਰਦੇ। ਐਸੇ ਸ੍ਰੇਸ਼ਟ ਭਲੇ ਪੁਰਸ਼ਾਂ ਦੀ ਸ਼ਰਨ ਧਾਰਨ ਕਰ। ਹੋਰ ਸੰਸਾਰ ਦੇ ਆਨ ਬਾਨ ਵਿਸਾਰੇ, ਹੋਰ ਜਿਹੜੇ ਬਾਨ ਭੈੜੀਆਂ ਆਦਤਾਂ ਹਨ, ਖੋਟੇ ਕਰਮ ਕਰਨ ਦੀਆਂ, ਖੋਟਾ ਸੁਭਾਅ ਧਾਰਨ ਕਰਨ ਦੀਆਂ, ਖੋਟੀ ਸੰਗਤ ਕਰਨ ਦੇ, ਉਹ ਜਿੰਨੇ ਵੀ ਸੰਸਾਰ ਦੀਆਂ ਆਦਤਾਂ ਹਨ ਉਹਨਾਂ ਨੂੰ ਵਿਸਾਰ ਦੇਣਾ ਕਰ। ਤੇ ਸਤ ਸੰਗਤ ਜੋ ਪ੍ਰਾਤਨ ਸਰੂਪ ਸ੍ਰੀ ਦਮਦਮਾ ਸਾਹਿਬ ਵਾਲੀ ਪਾਵਨ ਭੀੜ ਹੈ ਔਰ ਕਰਤਾਰਪੁਰ ਸਾਹਿਬ ਵਾਲੀ ਪਾਵਨ ਭੀੜ ਹੈ। ਪ੍ਰਾਤਨ ਸਰੂਪਾਂ ਦੇ ਵਿੱਚ ਥਾਨ ਪਾਠ ਵੀ ਆਉਂਦਾ, ਇੱਥੇ ਬਾਣ ਬੱਬੇ ਨਾਲੇ। ਹੁਣ ਜਿੰਨੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਵਨ ਸਰੂਪ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ ਬੱਬੇ ਦੇ ਨਾਲ ਪਾਠ ਆ ਰਿਹਾ ਹੈ। ਸਰਨ ਪਰਨ ਸਾਧੂ ਆਨ ਬਾਣ ਵਿਸਾਰੇ। ਥਾਨ ਦਾ ਜੇ ਥੱਥੇ ਨਾਲ ਅਰਥ ਕਰਦੇ ਹਾਂ ਤੇ ਹੋਰ ਥਾਂ ਜਿੰਨੇ ਵੀ ਦੁਨੀਆ ਦੇ ਥਾਂ ਹਨ ਉਹਨਾਂ ਨੂੰ ਵਿਸਾਰ ਦੇਣਾ ਕਰ। ਤੇ ਬਾਣ ਦਾ ਬੱਬੇ ਨਾਲ, ਬਾਣ ਦਾ ਅਰਥ ਹੁੰਦਾ ਹੈ ਆਦਤਾਂ, ਥਾਨ ਦਾ ਅਰਥ ਹੁੰਦਾ ਹੈ ਅਸਥਾਨ। ਇੱਕ ਵਾਹਿਗੁਰੂ ਦੀ ਸ਼ਰਨ ਰੂਪੀ ਥਾਂ ਛੱਡ ਕੇ ਹੋਰ ਸਭ ਥਾਵਾਂ ਨੂੰ ਵਿਸਾਰ ਦੇਣਾ ਕਰ। ਕੇਵਲ ਇੱਕ ਉਸ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਹਰ ਚਰਨ ਪ੍ਰੀਤ ਨੀਤ ਨੀਤ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਹਨ, ਉਹਨਾਂ ਦੇ ਨਾਲ ਨੀਤ ਨੀਤ ਨੇਮ ਬਣਾ ਕਰਕੇ ਨਿਤਾ ਪ੍ਰਤੀ ਪ੍ਰੀਤ ਕਰਿਆ ਕਰ। ਜੇ ਪ੍ਰੀਤ ਹੋਵੇਗੀ ਤਾਂ ਹੀ ਤੇਰੀ ਕੀਤੀ ਹੋਈ ਭਗਤੀ ਸਫਲੀ ਹੋ ਸਕਦੀ ਹੈ। ਜੇ ਬੱਧਾ ਜੱਟੀ ਭਰਦਾ ਰਿਹਾ, ਕਿਸੇ ਦੀ ਕਹੇ ਅਨੁਸਾਰ ਜ਼ੋਰ ਦੇ ਕਰਕੇ ਰੱਬ ਦੀ ਭਗਤੀ ਕਰਦਾ ਹੈ, ਫਿਰ ਪੂਰਾ ਫਲ ਨਹੀਂ ਪ੍ਰਾਪਤ ਕਰ ਸਕਦਾ। ਤਾਂ ਹੀ ਦਸ਼ਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਸਾਚ ਕਹਾਉ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ, ਉਹਨਾਂ ਨੇ ਹੀ ਪਿਆਰੇ ਪ੍ਰੇਮੀ ਪਰਮਾਤਮਾ ਨੂੰ ਪ੍ਰਾਪਤ ਕੀਤਾ। ਹੋਰ ਭਾਵੇਂ ਕਹਾ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਗ ਧਿਆਨ ਲਗਾਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਹੋਇਆ ਜੇ ਅੱਖਾਂ ਬੰਦ ਕਰਕੇ ਬਗਲੇ ਵੱਲ ਸਮਾਧੀ ਲਾ ਕੇ ਬੈਠ ਗਿਆ। ਜਗਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਗ ਧਿਆਨ ਲਗਾਇਓ। ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹਾਉ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਵੇਂ ਸਭ ਥਾਵਾਂ ਤੇ ਭਰਮ ਕੇ ਵੀ ਦੇਖ ਲਿਆ, ਪਰ ਕਹਿੰਦੇ ਆ ਲੋਕ ਤੇ ਗਿਆ ਸੀ ਪਰਮਾਤਮਾ ਦਾ ਬਖਸ਼ਿਆ ਹੋਇਆ ਅਮੋਲਕ ਜੀਵਨ, ਪਰਲੋਕ ਗਵਾਇਓ। ਪਰਲੋਕ ਵੀ ਅਜਾਈ ਹੀ ਉਹਨੇ ਗਵਾ ਲਿਆ। ਇਸ ਲੋਕ ਦੇ ਵਿੱਚ ਜੇ ਆਪਣੇ ਜੀਵਨ ਨੂੰ ਸਵਾਰਦਾ ਤਾਂ ਹੀ ਪਰਲੋਕ ਦੇ ਵਿੱਚ ਸਫਲ ਹੋਣਾ ਸੀ, ਤਾਂ ਹੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਣਾ ਸੀ। ਪਰ ਦੋਵੇਂ ਲੋਕ ਅਜਾਈ ਹੀ ਆਪਣੇ ਜੀਵਨੇ ਗਵਾ ਲਏ ਹਨ। ਵਾਹਿਗੁਰੂ ਦੀ ਭਾਵ ਭਗਤੀ ਤੋਂ ਬਿਨਾਂ ਹੋਰ ਜਗਤ ਦੇ ਅੰਦਰ ਕਰਮ ਕਾਂਡ ਕਰ ਕਰਕੇ। ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹਰ ਚਰਨ ਪ੍ਰੀਤ ਨੀਤ ਨੀਤ। ਇਹ ਪ੍ਰਾਣਾ ਤਾਰੇ ਜੀ ਵਾਹਿਗੁਰੂ ਜੀ ਦੇ ਨਾਮ ਚਰਨਾਂ ਦੀ ਪ੍ਰੀਤ ਨਿਤਾ ਪ੍ਰਤੀ ਨੇਮ ਦੇ ਨਾਲ ਸਦਾ ਹੀ ਧਾਰਨ ਕਰਕੇ ਰੱਖਿਆ ਕਰ। ਪਾਵਨਾ ਮਹਿ ਮਹਾਪੁਨੀ
ਕਿਉਂਕਿ ਜਗਤ ਅੰਦਰ ਭਾਵੇਂ ਮਹਾਨ ਕੋਈ ਪਤਿਤ ਜੀਵ ਹੈ, ਇਹਨਾਂ ਨੂੰ ਪਵਿੱਤਰ ਕਰਨ ਦੇ ਵਾਸਤੇ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਦੀ ਲੋੜ ਹੈ। ਜੇ ਪਿਆਰ ਦੇ ਵਿੱਚ ਭਿੱਜ ਕੇ ਵਾਹਿਗੁਰੂ ਦਾ ਚਿੰਤਨ ਕਰੇ, ਪਤਿਤ ਜੀਵ ਵੀ ਪਾਵਨ ਹੋ ਜਾਂਦੇ ਹਨ। ਹਜ਼ੂਰ ਦਾ ਪਾਵਨ ਫਰਮਾਨ ਹੈ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਪਤਿਤ ਜੀਵ ਵੀ, ਪਾਪੀ ਵੀ ਪਾਵਨ ਬਣ ਗਏ ਨੇ, ਉਹਨਾਂ ਦੇ ਜੀਵਨ ਵੀ ਸਫਲੇ ਹੋ ਗਏ ਜਿਨ੍ਹਾਂ ਨੇ ਭਾਵਨਾ ਦੇ ਨਾਲ ਰੱਬ ਨੂੰ ਯਾਦ ਕੀਤਾ। ਸਾਧ ਸੰਗਤ, ਹਜ਼ੂਰ ਦਾ ਪਾਵਨ ਫਰਮਾਨ ਹੈ, ਹਜ਼ਾਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸਤਾਰਾ। ਨਿਮਖ ਮਾਤਰ ਸਮੇਂ ਵਿੱਚ ਅਜਾਮਲ ਪਾਪੀ ਦਾ ਉਧਾਰ ਕਰ ਦਿੱਤਾ ਰੱਬ ਨੇ। ਕੀ ਕਾਰਨ ਸੀ? ਭਾਵਨਾ ਤੇ ਪਿਆਰ। ਪਿਆਰ ਦੇ ਵਿੱਚ ਭੇਜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ, ਨਾਰਾਇਣ ਪਰਮੇਸ਼ਰ ਦਾ ਨਾਮ ਜਪਿਆ। ਇਹ ਸਾਧ ਸੰਗਤ, ਜਿੱਥੇ ਜਮਾਂ ਨੇ ਲੈਣ ਵਾਸਤੇ ਆਉਣਾ ਸੀ, ਉੱਥੇ ਗਣ ਦੇਵਤੇ ਲੈਣ ਵਾਸਤੇ ਆ ਜੀ। ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਦੇ ਵਿੱਚ ਭੇਜ ਕੇ ਨਾਮ ਜਪਣੇ ਕਰਕੇ। ਹਜ਼ਾਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸਾਰਾ, ਨਾਨਕ ਕਹਿਤ ਚੇਤ ਚਿੰਤਾ ਮਲ, ਤੈ ਪੀ ਉਤਰਹਿ ਪਾਰਾ। हे ਪ੍ਰਾਣਾ ਧਾਰ ਜੀਵ, ਤੂੰ ਵੀ ਭਵ ਸਾਗਰ ਤੋਂ ਪਾਰ ਹੋ ਜਾਵੇਂਗਾ। ਜੇ ਅਜਾਮਲ ਪਾਪ ਕਰਨ ਵਾਲਾ ਪਾਪੀ ਬੰਦਾ ਭਵ ਸਾਗਰ ਤੋਂ ਤਰ ਸਕਦਾ ਹੈ, ਤੇ ਵਾਹਿਗੁਰੂ ਤੇਰੇ ਤੇ ਵੀ ਕਿਰਪਾ ਕਰਕੇ ਤੈਨੂੰ ਭਵ ਸਾਗਰ ਵਿੱਚ ਡੁੱਬਣ ਤੋਂ ਬਚਾ ਦੇਵੇਗਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਪਾਵਨਾ ਮਹਿ ਮਹਾ ਪੁਨੀਤ। ਕਹਿੰਦੇ ਹਨ ਕਿ ਵਾਹਿਗੁਰੂ ਦੇ ਜਿਹੜੇ ਨਾਮ ਰੂਪੀ ਚਰਨ ਹਨ, ਜਗਤ ਦੇ ਪਤਿਤ ਜੀਵਾਂ ਨੂੰ ਪਵਿੱਤਰ ਕਰਨ ਵਾਲੇ ਹਨ। ਪਵਿੱਤਰਾਂ ਵਿੱਚੋਂ ਪਵਿੱਤਰ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼੍ਰੋਮਣੀ ਨਾਮ ਹੈ। ਸੇਵਕ ਪੈ ਦੂਰ ਕਰਨ ਕਲ ਮਲ ਦੋਖ ਯਾਰੀ। ਜਿਨ੍ਹਾਂ ਸੇਵਕ ਜਨਾਂ ਨੇ ਵਾਹਿਗੁਰੂ ਦੀ ਭਾਵ ਭਗਤੀ ਰੂਪ ਸੇਵਾ ਨੂੰ ਕੀਤਾ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕਰਕੇ, ਵਾਹਿਗੁਰੂ ਨੇ ਉਹਨਾਂ ਦੇ ਜੰਮਣ ਮਰਨ ਦੇ ਭੈ, ਗਰਭ ਦੀਆਂ ਜੂਨਾਂ ਦੇ ਭੈ ਸਭ ਮਿਟਾ ਦਿੱਤੇ ਹਨ। ਔਰ ਜਿੰਨੇ ਵੀ ਕਲਮਲ ਕਮਾਏ ਹੋਏ ਪਾਪ ਕਰਮਾਂ ਦੇ, ਕਲੇਸ਼ ਪੈਣ ਵਾਲੇ ਪਾਪ ਕਰਮ ਨੇ, ਔਰ ਕਲਮਲ ਕਮਾਏ ਹੋਏ ਪਾਪ ਕਰਮਾਂ ਦੀ ਅੰਤःਕਰਨ ਤੇ ਲੱਗੀ ਹੋਈ ਜਿਹੜੀ ਮੈਲ ਮਲੀਨਤਾ ਹੈ, ਵਾਹਿਗੁਰੂ ਨੇ ਆਪ ਕਿਰਪਾ ਕਰਕੇ ਜਾਰੇ ਸਾੜ ਦਿੱਤੀ ਹੈ, ਨਿਵਰਤ ਕਰ ਦਿੱਤੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸ਼ਬਦ ਰੂਪੀ ਅਗਨੀ ਦਾ ਅਭਿਆਸ ਕੀਤਾ ਹੈ, ਸ਼ਬਦ ਦੇ ਦੁਆਰਾ ਇਹ ਜਿੰਨੇ ਵੀ ਕਮਾਏ ਹੋਏ ਪਾਪ ਕਰਮਾਂ ਦੀ ਮਲੀਨਤਾ ਸੀ, ਉਹਨੂੰ ਸਾੜ ਦੇਣਾ ਕੀਤਾ, ਸਭ ਨਿਵਰਤ ਕਰ ਦਿੱਤੀ ਹੈ। ਕਹਿਤ ਮੁਕਤ ਸੁਣਤ ਮੁਕਤ, ਰਹਿਤ ਜਨਮ ਰਹਤੇ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, हे ਜੀਵ ਦੇਖ, ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਕਹਿਣ ਵਾਲੇ ਵੀ ਸੰਸਾਰ ਤੋਂ ਮੁਕਤ ਹੋ ਗਏ। ਵਾਹਿਗੁਰੂ ਦਾ ਜਸ ਸੁਣਨ ਵਾਲੇ ਵੀ ਭਵ ਸਾਗਰ ਤੋਂ ਤਰ ਗਏ ਨੇ। ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਵੀ ਬੰਧਨਾਂ ਤੋਂ ਰਹਿਤ ਕਰ ਦਿੱਤਾ ਹੈ। ਅਤੇ ਰਹਿਤ ਜਨਮ ਰਹਤੇ, ਜਿਹੜੇ ਰਹਿ ਨਹੀਂ ਰੱਖਦੇ ਹਨ ਪਰਮੇਸ਼ਰ ਦੇ ਨਾਮ ਜਪਣ ਦੀ ਨੀਂਹ ਬਣਾ ਕਰਕੇ, ਮਰਜ਼ਾਦਾ ਅਨੁਸਾਰ, ਗੁਰਮਤਿ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹ ਵੀ ਸ਼੍ਰੋਮਣੀ ਰਹਿ ਗਏ ਨੇ। ਭਾਵ ਜੰਮਣ ਮਰਨ ਤੋਂ ਰਹਿ ਗਏ ਨੇ, ਭਾਵ ਸਾਗਰ ਵਿੱਚ ਡੁੱਬਣ ਤੋਂ ਬਚ ਗਏ ਹਨ। ਜਿਨ੍ਹਾਂ ਨੇ ਭਾਵਨਾ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਭਾਵਨਾ ਦੇ ਨਾਲ ਸੁਣਿਆ ਹੈ, ਔਰ ਰਹਿਣੀ ਮਰਜ਼ਾਦਾ ਵਿੱਚ ਰਹਿ ਕੇ ਨੇਮ ਦੇ ਨਾਲ ਪਰਮਾਤਮਾ ਦਾ ਚਿੰਤਨ ਕੀਤਾ, ਹਜ਼ੂਰ ਕਹਿੰਦੇ ਉਹਨਾਂ ਨੂੰ ਬਾਰ-ਬਾਰ ਭਾਵ ਸਾਗਰ ਵਿੱਚ ਡੁੱਬਣਾ ਨਾ ਪਿਆ, ਉਹਨਾਂ ਨੂੰ ਗਰਭ ਦੀਆਂ ਜੂਨਾਂ ਵਿੱਚ ਆਉਣਾ ਨਾ ਪਿਆ। ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਨੂੰ ਮੁਕਤ ਕਰ ਦਿੱਤਾ ਹੈ। ਹਜ਼ੂਰ ਦਾ ਹੁਣੇ ਹੀ ਅਸੀਂ ਮੰਗਲ ਵਿੱਚ ਬਚਨ ਪੜ੍ਹਿਆ ਸੀ, ਸਤਿਗੁਰੂ ਜੀ ਨੇ ਫਰਮਾਨ ਕੀਤਾ, हे ਪਰਮਾਤਮਾ, ਗਾਵਤੇ ਉਧ ਰਹੇ ਸੁਣਤੇ ਉਧ ਰਹੇ, ਬਿਨ ਸਹਿ ਪਾਪ ਕਨੇਰੇ। ਕਿੰਨੇ ਕੋ ਤੇਰੇ ਹੈ ਪਿਆਰੇ ਪਰਮਾਤਮਾ, ਉਪਮਾ ਨੂੰ ਕਥਨ ਕਰੀਏ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਧ ਰਹੇ ਸੁਣਤੇ ਉਧ ਰਹੇ, ਬਿਨ ਸਹਿ ਪਾਪ ਕਨੇਰੇ। ਜੋ ਵੀ ਕੋਈ ਭਾਵਨਾ ਨਾਲ ਗਾਉਂਦਾ ਹੈ, ਸੁਣਦਾ ਹੈ, ਉਹਦੇ ਅਨੇਕਾਂ ਪਾਪ ਆਪ ਜੀ ਦੂਰ ਕਰ ਦਿੰਦੇ ਹੋ। ਪਾਪ ਦੂਰ ਹੋਣੇ ਕਰਕੇ ਉਹ ਫਿਰ ਮੁਕਤ ਹੋ ਜਾਂਦਾ ਹੈ। ਸਾਧ ਸੰਗਤ, ਗੁਰੂ ਕੀ ਬਾਣੀ ਅਸੀਂ ਪੜ੍ਹਦੇ ਸੁਣਦੇ ਤਾਂ ਹਾਂ, ਪਰ ਇੱਕ ਕਰਮ ਨਹੀਂ ਕਰਦੇ, ਉਹ ਹੈ ਪਿਆਰ ਦਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਇਹ ਢੰਗ ਦੱਸਿਆ ਹੋਇਆ।
ਜਪਜੀ ਸਾਹਿਬ ਪਾਵਨ ਗੁਰਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ। ਗਾਵੀਐ ਸੁਣੀਐ ਮਨ ਰਖੀਐ ਭਾਉ। ਗਾਉਂਦੇ ਤਾਂ ਹਾਂ, ਸੁਣਦੇ ਤਾਂ ਹਾਂ, ਪਰ ਭਾਉ ਪਿਆਰ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕਰਦੇ। ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਗਤ ਦੇ ਜੀਵ ਗਿਰਾਵਟ ਵਾਲੇ ਪਾਸੇ ਕਿਉਂ ਜਾਂਦੇ ਪਏ ਹਨ? ਬਹੁਤ ਸਾਰੀ ਗੁਰਬਾਣੀ ਵੀ ਪੜ੍ਹੀ ਜਾਂਦੀ ਹੈ, ਸਿਮਰਨ ਵੀ ਕੀਤਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਸਮਾਂ ਆਉਣ ਤੇ ਤੁਹਾਨੂੰ ਜਵਾਬ ਦੇਵਾਂਗੇ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸ਼ਰਦਾਈ ਤਿਆਰ ਕਰਵਾਈ ਔਰ ਹਜ਼ੂਰ ਨੇ ਬਚਨ ਕੀਤਾ ਕਿ ਕਿਹੜਾ ਸਿੰਘ ਪਹਿਲਾਂ ਛਕਣਾ ਚਾਹੁੰਦਾ ਹੈ। ਇੱਕ ਸਿੰਘ ਉੱਠ ਕੇ ਆਇਆ, ਜੀ ਮੈਨੂੰ ਬਹੁਤ ਪਿਆਸ ਲੱਗੀ ਹੈ। ਗਲਾਸ ਭਰ ਕੇ ਉਹਨੂੰ ਦਿੱਤਾ ਗਿਆ। ਉਹਨੂੰ ਹੁਕਮ ਕੀਤਾ ਸਤਿਗੁਰਾਂ ਨੇ ਕਿ ਇਹਨੂੰ ਆਪਣੇ ਮੁਖ ਦੇ ਵਿੱਚ ਪਾ ਕੇ ਘੁੱਟ ਭਰ ਕੇ ਤੇ ਅੰਦਰ ਨਹੀਂ ਲਗਾਉਣੀ, ਗਰਾਰੇ ਕਰਕੇ ਤੇ ਬਾਹਰ ਡੋਲੀ ਜਾਣੀ ਹੈ। ਕਹਿੰਦਾ ਜੀ ਸਤ ਬਚਨ ਸਾਰਾ ਗਲਾਸ ਭਰਿਆ ਹੋਇਆ ਬਰਤਨ ਇਸੇ ਤਰ੍ਹਾਂ ਮੁਕਾ ਦਿੱਤਾ ਹੈ। ਹਜ਼ੂਰ ਨੇ ਬਚਨ ਕੀਤਾ, ਕੁਝ ਅੰਦਰ ਅਸਰ ਹੋਇਆ। ਕਹਿੰਦਾ ਮਹਾਰਾਜ ਅਸਰ ਕਿੱਦਾਂ ਹੋਣਾ ਸੀ? ਅੰਦਰ ਤਾਂ ਇੱਕ ਘੁੱਟ ਵੀ ਮਹਾਰਾਜ ਲੰਘਿਆ ਨਹੀਂ ਤੇ ਅਸਰ ਕਿਵੇਂ ਹੋ ਜਾਂਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਸਵਾਲ ਦਾ ਇਹ ਜਵਾਬ ਹੈ। ਜਿੰਨੀ ਦੇਰ ਤੱਕ ਹਿਰਦੇ ਵਿੱਚ ਪਿਆਰ ਨਹੀਂ ਧਾਰਨ ਕਰਦੇ, ਉਨੀ ਦੇਰ ਤੱਕ ਗੁਰੂ ਦਾ ਉਪਦੇਸ਼ ਸਤਿਗੁਰਾਂ ਦੀ ਸਿੱਖਿਆ ਹਿਰਦੇ ਅੰਦਰ ਨਹੀਂ ਵਸਦੀ। ਪਿਆਰ ਹੋਵੇ ਤਾਂ ਹੀ ਸਾਧ ਸੰਗਤ ਕਿਸੇ ਦੇ ਬਚਨ ਨੂੰ ਧਿਆਨ ਦੇ ਨਾਲ ਸੁਣਿਆ ਜਾਂਦਾ। ਜਿੱਥੇ ਪਿਆਰ ਹੁੰਦਾ ਹੈ, ਭਾਵੇਂ ਦੁਨਿਆਵੀ ਪੱਖ ਵਿੱਚ ਲੈ ਲਓ, ਦੁਨੀਆ ਦੇ ਵਿੱਚ ਭਾਵੇਂ ਕੋਈ ਸਾਨੂੰ ਸਮਝਾਉਣ ਦਾ ਯਤਨ ਕਰਦਾ ਹੈ, ਕੋਈ ਗੱਲਬਾਤ ਸੁਣਾਉਂਦਾ ਹੈ, ਜਿੱਥੇ ਅੰਦਰ ਦੀ ਖਿੱਚ ਹੁੰਦੀ ਹੈ ਨਾ, ਉੱਥੇ ਸੁਭਾਵਿਕ ਹੀ ਧਿਆਨ ਜੁੜ ਜਾਂਦਾ। ਕਿਤੇ ਜੀਵਨ ਵਿੱਚ ਦੇਖ ਲੈਣਾ, ਜਿੱਥੇ ਮਨ ਦੀ ਖਿੱਚ ਹੋਵੇ, ਮਨ ਦਾ ਪਿਆਰ ਹੋਵੇ, ਉੱਥੇ ਸੁਭਾਵਿਕ ਹੀ ਉਹ ਬਦੋ ਬਦੀ ਨਾ ਚੇਤਾ ਕਰਨ ਦੇ ਬਾਵਜੂਦ ਵੀ ਉਹ ਗੱਲਾਂ ਚੇਤੇ ਰਹਿ ਜਾਂਦੀਆਂ ਨੇ। ਦੁਨਿਆਵੀ ਕਿੰਨੀਆਂ ਗੱਲਾਂ ਬਾਤਾਂ ਕਰਦੇ, ਸਾਨੂੰ ਭੁੱਲਦੀਆਂ ਨਹੀਂ ਜ਼ਿੰਦਗੀ ਭਰ। ਪਰ ਜੋ ਗੁਰੂ ਕੀ ਬਾਣੀ ਪੜ੍ਹਦੇ ਆ, ਸਾਡੇ ਜਿੰਨੇ ਵੀ ਸਰੀਰ ਬੈਠੇ ਕੋਈ ਵਿਰਲੇ ਹੋਣੇ ਜਿਨ੍ਹਾਂ ਨੂੰ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਯਾਦ ਹੋਵੇਗਾ। ਇੱਕ ਵਾਰ ਦਿਨ ਦੇ ਵਿੱਚ ਕੋਈ ਗੱਲ ਕਰ ਲਈਏ ਨਾ, ਭਾਵੇਂ ਕਿੰਨੀ ਵੀ ਲੰਮੀ ਸਟੋਰੀ ਹੋਵੇ, ਉਹ ਸਾਨੂੰ ਭੁੱਲਦੀ ਨਹੀਂ ਹੈ, ਭਾਵੇਂ ਪੜ੍ਹੀ ਹੋਵੇ ਤੇ ਜਾਂ ਸੁਣੀ ਹੋਵੇ। ਪਰ ਸਾਧ ਸੰਗਤ ਝਾਤ ਮਾਰ ਕਰਕੇ ਦੇਖੀਏ ਕਿੰਨਾ ਸਮਾਂ ਹੋ ਗਿਆ ਸਾਨੂੰ ਨਿਤਨੇਮ ਕਰਦਿਆਂ ਨੂੰ। ਬਹੁ ਗਿਣਤੀ ਵਿੱਚ ਤੇ ਜਪਜੀ ਸਾਹਿਬ ਪੜ੍ਹ ਕੇ ਹੀ ਅਸੀਂ ਸਾਰ ਦਿੰਦੇ ਹਾਂ। ਸਤ ਬਾਣੀ ਤੇ ਕੋਈ ਵਿਰਲੇ ਗੁਰਮੁਖ ਪਿਆਰੇ ਪੜ੍ਹਦੇ। ਜੋ ਮਹਾਰਾਜ ਸੱਚੇ ਪਾਤਸ਼ਾਹੀ ਦਾ ਖਾਲਸੇ ਨੂੰ ਹੁਕਮ ਹੈ, 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ ਪੜ੍ਹਨੀਆਂ ਤੇ 2 ਸ਼ਾਮ ਦੇ ਸਮੇਂ ਦੀਆਂ। 2.5 ਘੰਟੇ ਦਾ ਅਭਿਆਸ ਬਣਦਾ ਹੈ ਨਿਤਨੇਮ ਦਾ, ਕਿ ਸ਼ੰਕਾ ਨਹੀਂ ਕਰ ਲੈਣਾ ਜਿਹਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਗੁਰੂ ਕੀ ਬਾਣੀ, ਉਹ 1.25 ਘੰਟਾ ਸਵੇਰੇ ਤੇ 1.25 ਘੰਟਾ ਸ਼ਾਮ ਨੂੰ ਅਭਿਆਸ ਕਰਦਾ। ਮੂਲ ਮੰਤਰ ਦਾ ਚਾਹੇ ਵਾਹਿਗੁਰੂ ਮੰਤਰ ਆਪਣੇ ਮੁਖ ਤੋਂ ਉਚਾਰਨ ਕਰ ਸਕਦਾ ਹੈ। ਇਹ ਗੁਰਮਰਜ਼ਾਦਾ ਹੈ, ਮੈਂ ਕੋਲੋਂ ਨਹੀਂ ਆਖ ਰਿਹਾ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਹਿਰਦੇ ਅੰਦਰ ਪਿਆਰ ਹੋਵੇ ਤੇ ਸੁਭਾਵਿਕ ਹੀ ਉਹ ਫਿਰ ਖਿੱਚ ਬਣ ਜਾਂਦੀ, ਉਹ ਚੇਤੇ ਵਿੱਚ ਰਹਿ ਜਾਂਦਾ। ਪਿਆਰ ਨਾ ਹੋਣੇ ਕਰਕੇ ਪ੍ਰੇਮ ਰੂਪੀ ਕਨੈਕਸ਼ਨ ਸਾਡਾ ਟੁੱਟਾ ਹੋਇਆ ਗੁਰੂ ਚਰਨਾਂ ਦੇ ਨਾਲੋਂ, ਇਸੇ ਕਰਕੇ ਹੀ ਸਾਧ ਸੰਗਤ ਸਾਨੂੰ ਚੇਤੇ ਵਿੱਚ ਨਹੀਂ ਲੈਂਦਾ। ਗਰੀਬ ਨਵਾਜ਼ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਜਗਤ ਅੰਦਰ ਭਾਵੇਂ ਆਪਣੀ ਰਸਨਾ ਤੋਂ ਕੋਈ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦਾ ਹੈ, ਉਚਾਰਦਾ ਹੈ, ਚਾਹੇ ਕੰਨਾਂ ਦੇ ਦੁਆਰਾ ਸਰਵਣ ਕਰਦਾ ਹੈ, ਰਹਿਣੀ ਵਿੱਚ ਰਹਿ ਕੇ ਨੇਮ ਦੇ ਨਾਲ ਜੇ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ, ਇਹ ਸਾਰੇ ਮੁਕਤ ਹੋ ਜਾਣ ਵਾਲੇ ਹਨ। ਕਿਉਂਕਿ ਸੁਣਦੇ ਵੀ ਸਾਧ ਸੰਗਤ ਸਭ ਬੜੀ ਵੱਡੀ ਇੱਕ ਭਗਤੀ ਹੈ। ਸੁਣਨਾ ਵੀ ਕੋਈ ਸੌਖਾ ਨਹੀਂ ਹੈ। ਜੋ ਭਾਵਨਾ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਸਰਵਣ ਕਰ ਲੈਣਾ। 9 ਪ੍ਰਕਾਰ ਦੀ ਭਗਤੀ ਮੰਨੀ ਹੈ ਵੇਦਾਂਤ ਦੇ ਅਨੁਸਾਰ। ਇਹ 9 ਪ੍ਰਕਾਰ ਦੀ ਭਗਤੀ ਤੋਂ ਸਭ ਤੋਂ ਉੱਤਮ ਸੁਣਨ ਦੀ ਭਗਤੀ ਆਖਿਆ ਹੈ। ਸ਼੍ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। ਨਿਵੇਦਨ 9 ਤਰ੍ਹਾਂ ਦੀ ਭਗਤੀ ਹੈ ਤੇ ਸ਼੍ਰਵਣ ਸੁਣਨ ਦੀ ਸਭ ਤੋਂ ਉੱਚੀ ਤੇ ਪਹਿਲਾਂ ਭਗਤੀ ਨੂੰ ਉਚਾਰਨ ਕੀਤਾ ਹੈ। ਕਿਉਂਕਿ ਹਰ ਕੋਈ ਕਹਿੰਦਾ ਕਿ ਸੁਣਾ ਨਾ, ਮੈਂ ਹੀ ਸੁਣਾਵਾਂ ਸਾਰੇ ਨੂੰ ਤੇ ਚੰਗੀ ਗੱਲ ਹੈ। ਮਨ ਵਿੱਚ ਹੰਕਾਰ ਹੁੰਦਾ, ਇਹ ਕਹਿੰਦਾ ਕਿ ਮੇਰੀ ਗੱਲ ਸੁਣੋ, ਮੈਂ ਨਹੀਂ ਤੁਹਾਡੀ ਸੁਣਨੀ, ਪਹਿਲਾਂ ਮੇਰੀ ਸੁਣੋ।
4 ਜਣੇ ਬੰਦੇ ਬੈਠੇ ਹੋਣ ਤੇ ਸੁਣਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਇਸ ਕਰਕੇ ਸੁਣਨ ਦੀ ਜਿਹੜੀ ਭਗਤੀ ਹੈ ਨਾ, ਸਭ ਤੋਂ ਸ਼੍ਰੋਮਣੀ ਤੇ ਉੱਤਮ ਮੰਨੀ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕੀਤਾ, ਕਹਿੰਦੇ ਹਨ ਕਿ ਐਸਾ ਜੇਕਰ ਮਨੁੱਖ ਭਾਵਨਾ ਪ੍ਰੇਮ ਦੇ ਨਾਲ ਰਹਿਣੀ, ਨੇਮ ਵਿੱਚ ਰਹਿ ਕੇ ਜਸ ਸੁਣਦਾ ਹੈ, ਚਾਹੇ ਕਰਦਾ ਹੈ, ਰਸਨਾ ਤੋਂ ਗਾਉਂਦਾ ਹੈ, ਹਿਰਦੇ ਅੰਦਰ ਧਾਰਨ ਕਰਦਾ ਹੈ, ਉਹ ਵੀ ਜੀਵ ਮੁਕਤ ਹੋ ਜਾਂਦਾ ਹੈ। ਸਤ ਸੰਗਤ ਹਜ਼ੂਰ ਨੇ ਗੁਰਬਾਣੀ ਵਿੱਚ ਭਗਤ ਰਸਨਾ ਦੁਆਰਾ ਪ੍ਰਮਾਣ ਕੀਤਾ ਹੈ, ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰਹੁ ਨਿਤ। ਹੇ ਜੀਵ, ਜਿਵੇਂ ਰੱਬ ਨੂੰ ਔਕੜ ਦੇ ਸਮੇਂ ਚੇਤੇ ਕਰਦਾ ਹੈ ਨਾ, ਇੱਕ ਮਨ ਚਿਤ ਹੋ ਕੇ, ਜਦੋਂ ਪਤਾ ਕਿ ਹੁਣ ਕੋਈ ਵੀ ਮੇਰਾ ਸਹਾਈ ਸੰਗੀ ਸਾਥੀ ਨਹੀਂ ਬਣਨ ਵਾਲਾ, ਮੇਰੀ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ, ਉਸ ਸਮੇਂ ਫਿਰ ਇੱਕ ਮਨਜਿਤ ਹੋ ਕੇ ਪਰਮਾਤਮਾ ਦਾ ਚਿੰਤਨ ਕਰਦਾ ਹੈ। ਉਹ ਜਿਹੜਾ ਚਿੰਤਨ ਕਰਦਾ ਨਾ, ਉੱਦਾਂ ਹਰ ਰੋਜ਼ ਨੇਮ ਦੇ ਨਾਲ ਜੇਕਰ ਕਰੇ ਤੇ ਤੇਰਾ ਅਮਰਪੁਰੀ ਵਿੱਚ ਨਿਵਾਸ ਹੋ ਜਾਵੇਗਾ। ਪਾਵਨ ਸ਼ਲੋਕ ਹੈ, ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰਹੁ ਨਿਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋੜ ਪੈਣ ਤੇ, ਕੰਮ ਪੈਣ ਤੇ ਜਦੋਂ ਰੱਬ ਨੂੰ ਯਾਦ ਕਰਦਾ, ਇੱਦਾਂ ਇੱਕ ਮਨਜਿਤ ਹੋ ਕੇ ਨਿਤਾ ਪ੍ਰਤੀ ਨੇਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕਰਿਆ ਕਰ, ਫਿਰ ਦਾਤ ਕੀ ਪ੍ਰਾਪਤ ਹੋਵੇਗੀ। ਜਗਤ ਦੇ ਜੰਮਣ ਮਰਨ ਤੋਂ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਹਰ ਗਿਆ ਬਹੋਰਿਆ ਬਿਦ, ਅਮਰਾਪੁਰ ਵਾਸਾ ਕਰਹੁ, ਹਰ ਗਿਆ ਬਹੋਰਿਆ ਬਿਦ। ਅਮਰਪੁਰੀ ਵਿੱਚ ਤੇਰਾ ਨਿਵਾਸ ਹੋ ਜਾਵੇਗਾ। ਰਾਮ ਰਾਮ ਸਾਰ ਭੂਤ, ਨਾਨਕ ਤਤ ਵਿਚਾਰੇ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ 5ਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ। ਇਹ ਤਤ ਵਿਚਾਰ ਕਰਕੇ ਇਹ ਜੀਵ ਤੁਹਾਨੂੰ ਸੁਣਾਇਆ ਹੈ ਕਿ ਸੰਸਾਰ ਦੇ ਅੰਦਰ ਰਮੇ ਹੋਏ ਪਰਮੇਸ਼ਰ ਦਾ ਨਾਮ ਜਪਣਾ ਹੀ ਸਾਰ ਸਭ ਤੋਂ ਸ਼੍ਰੋਮਣੀ ਸਰੂਪ ਹੈ। ਰਮੇ ਹੋਏ ਪਰਮਾਤਮਾ ਦਾ ਸਰੂਪ ਸਭ ਤੋਂ ਸੋਹਣਾ ਹੈ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਹੈ। ਅਥਵਾ ਉਸ ਵਾਹਿਗੁਰੂ ਦੇ ਪਿਆਰੇ ਵੀ ਸੁੰਦਰ ਹਨ, ਸ਼ੁਭ ਗੁਣਾਂ ਦੇ ਧਾਰਨੀ ਹੋਣ ਵਾਲੇ ਪਰਮਾਤਮਾ ਦੇ ਦਰ ਤੇ ਮੰਨੇ ਜਾਂਦੇ ਹਨ। ਸਾਰਗ ਮਹੱਲਾ ਪੰਜਵਾ। ਨਾਮ ਭਗਤ ਮਾਗ ਸੰਤ, ਤਿਆਗ ਸਗਲ ਕਾਮੀ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੇ ਜੀਵ, ਜਦੋਂ ਵੀ ਗੁਰੂ ਚਰਨਾਂ ਵਿੱਚ ਆਉਣਾ ਹੈ, ਜੇ ਮੰਗਣਾ ਹੈ ਤਾਂ ਰੱਬ ਦੀ ਭਗਤੀ ਮੰਗਿਆ ਕਰ। ਸਾਧ ਸੰਗਤ, ਹੁਣੇ ਹੀ ਕੁਝ ਕੁ ਮਿੰਟ ਪਹਿਲਾਂ ਆਪ ਜੀ ਨੇ ਅਰਦਾਸ ਵਿੱਚ ਹਾਜ਼ਰੀ ਭਰੀ ਹੈ। ਕਿੰਨੀਆਂ ਅਰਦਾਸਾਂ ਹੋਈਆਂ ਨੇ, ਵੱਡੇ ਰਜਿਸਟਰ ਦੇ 2-3 ਪੇਜ ਹੋਣਗੇ। ਕੋਈ ਵਿਰਲੀ ਹੀ ਐਸੀ ਅਰਦਾਸ ਹੋਵੇਗੀ ਜਿਹਦੇ ਵਿੱਚ ਨਾਮ ਦੀ ਦਾਤ ਮੰਗੀ ਗਈ ਹੋਵੇ। ਨਹੀਂ ਤਾਂ ਹਰ ਇੱਕ ਅਰਦਾਸ ਦੇ ਵਿੱਚ ਇਹੋ ਹੀ, ਮਹਾਰਾਜ ਸਾਨੂੰ ਧਨ ਦੇ ਦਿਓ, ਪਦਾਰਥ ਦੇ ਦਿਓ, ਬਾਹਰ ਵਿਦੇਸ਼ ਵਿੱਚ ਸਾਡਾ ਪੁੱਤ ਪੱਕਾ ਹੋ ਜਾਵੇ, ਬਾਹਰ ਸਾਨੂੰ ਗ੍ਰੀਨ ਕਾਰਡ ਮਿਲ ਜਾਵੇ। ਇੱਦਾਂ ਧਨ ਪਦਾਰਥ, ਜ਼ਮੀਨਾਂ, ਜਾਇਦਾਦਾਂ ਕੇਵਲ ਸੰਸਾਰ ਦੇ ਪਦਾਰਥਾਂ ਦੀ ਮੰਗਾਂ ਸਨ। ਅਕਾਲ ਪੁਰਖ ਵਾਹਿਗੁਰੂ ਦੀ ਭਾਵ ਭਗਤੀ, ਸਰਬੱਤ ਦਾ ਭਲਾ ਕਿਸੇ ਵਿਰਲੇ ਨੇ ਹੀ ਮੰਗਿਆ। ਸਾਧ ਸੰਗਤ, ਇਹੋ ਸਵਾਲ ਕਿਸੇ ਮਹਾਤਮਾ ਨੂੰ ਕੀਤਾ ਸੀ ਨਗਰ ਦੇ ਕਿਸੇ ਜਗਿਆਸੂ ਨੇ, ਜਿਹਦੇ ਮਨ ਵਿੱਚ ਰੱਬ ਦੇ ਨਾਲ ਮਿਲਣ ਦੀ ਆਸਾ ਜਾਗੀ ਸੀ। ਉਹ ਨਗਰ ਵਾਲਿਆਂ ਤੋਂ ਬੜਾ ਪਰੇਸ਼ਾਨ ਹੋਇਆ ਕਿ ਕੇਵਲ ਮੈਨੂੰ ਹੀ ਪਰਮਾਤਮਾ ਨੇ ਇਹ ਅਵਸਰ ਦਿੱਤਾ ਹੈ। ਕਿੰਨਾ ਵੱਡਾ ਪਿੰਡ ਹੈ, ਲਗਭਗ 100 ਘਰ ਇੱਥੇ ਹੋਵੇਗਾ, ਤੇ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਨਹੀਂ ਹੈ। ਕਿਉਂ ਇਹ ਗਿਰਾਵਟ ਵਾਲੇ ਪਾਸੇ ਜਾਂਦੇ ਪਏ ਹੈ? ਕਿਉਂ ਨਹੀਂ ਗਿਆਨ ਦੀ ਅਵਸਥਾ ਵਿੱਚ ਆਉਂਦੇ? ਭਾਵੇਂ ਕਿ ਇਹ ਜਪ ਤਪ ਵੀ ਇੱਥੇ ਕਰਦੇ ਹੈ। ਇਹ ਸਾਧ ਸੰਗਤ ਮਹਾਤਮਾ ਨੂੰ ਸਵਾਲ ਕੀਤਾ ਸੀ ਜਗਿਆਸੂ ਨੇ। ਜਗਿਆਸੂ ਕਹਿੰਦਾ ਤੈਨੂੰ ਪ੍ਰੈਕਟੀਕਲ ਦੇ ਵਿੱਚ, ਉਹ ਮਹਾਤਮਾ ਕਹਿੰਦੇ ਕਿ ਤੈਨੂੰ ਜਵਾਬ ਦਿੰਦੇ ਆ। ਇੱਕ ਕਾਪੀ ਤੇ ਪੈਨ ਦਿੱਤਾ, ਕਹਿੰਦੇ ਹਰ ਇੱਕ ਘਰ ਦੇ ਵਿੱਚ ਜਾਵੀਂ ਤੇ ਉਹਨਾਂ ਨੂੰ ਪੁੱਛੀ ਜੇ ਰੱਬ ਤੁਹਾਨੂੰ ਦਾਤ ਦੇਵੇ ਤੇ ਕੀ ਲੱਭੋਗੇ। ਕਹਿੰਦਾ ਜੀ ਠੀਕ ਹੈ। ਉਹ ਸਾਰੀ ਲੰਬੀ ਸਾਰੀ ਲਿਸਟ ਬਣਾ ਕੇ ਲੈ ਆਏ। ਕੋਈ ਕਹਿੰਦਾ ਜੀ ਮੈਂ ਤਾਂ ਇੰਨੇ ਪਦਾਰਥ ਮੰਗ ਲਊਂਗਾ, ਕੋਈ ਕਹਿੰਦਾ ਮੈਂ ਤਾਂ ਆਖੂ ਮੇਰੀ ਏਡੀ ਵੱਡੀ ਕੋਠੀ ਬਣ ਜਾਵੇ,
ਕਿਸੇ ਨੇ ਲਿਖ ਦਿੱਤਾ ਜੀ ਮੇਰਾ ਇੰਨਾ ਕਾਰੋਬਾਰ ਚੱਲ ਜਾਵੇ, ਇੰਨੀ ਵਿਸ਼ਾਲਤਾ ਹੋ ਜਾਵੇ, ਭਾਵ ਕਿ ਕੇਵਲ ਦੁਨਿਆਵੀ ਦਾਤਾਂ। ਕਿਸੇ ਨੇ ਇੱਕ ਵੀ ਲਿਸਟ ਦੇ ਵਿੱਚ ਇੱਕ ਵੀ ਬੰਦਾ ਨਾ ਨਿਕਲਿਆ ਕਿ ਮੈਂ ਤਾਂ ਕੇਵਲ ਉਸ ਵਾਹਿਗੁਰੂ ਤੋਂ ਸਿੱਖੀ ਤੇ ਨਾਮ ਦੀ ਦਾਤ ਮੰਗਦਾ ਹਾਂ। ਜੇ ਸਿੱਖੀ ਬਖਸ਼ੀ ਹੈ ਤੇ ਸਿੱਖੀ ਨੂੰ ਕਮਾਉਣ ਦੀ ਦਾਤ ਮੰਗਦਾ। हे ਮਹਾਰਾਜ, ਇਹ ਜੋ ਸਿੱਖੀ ਬਖਸ਼ੀ ਹੈ ਨਾ, ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇੱਕ ਵੀ ਲਿਸਟ ਦੇ ਵਿੱਚ ਨਾ ਨਿਕਲਿਆ। ਕਹਿਣ ਲੱਗੇ ਮਹਾਤਮਾ ਜੀ ਮੈਂ ਆ ਗਿਆ, ਲਿਸਟ ਬਣਾ ਲਈ ਹੈ। ਕਹਿੰਦੇ ਪੜ੍ਹ ਕੇ ਸੁਣਾ। ਜਦੋਂ ਪੜ੍ਹ ਕੇ ਸੁਣਾਇਆ ਤੇ ਇੱਕ ਵੀ ਨਾਮ ਦੀ ਦਾਤ ਵਾਲਾ ਨਾ ਨਿਕਲਿਆ। ਕਹਿੰਦੇ ਮੇਰਾ ਜਵਾਬ, ਕਹਿੰਦੇ ਇਹੋ ਹੀ ਤੇਰਾ ਜਵਾਬ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਹੈ, ਨਾਮ ਹੈ, ਸਿਮਰਨ ਹੈ, ਇਹਦੇ ਦੁਆਰਾ ਹੀ ਗਿਰਾਵਟ ਤੋਂ ਨਿਕਲ ਕਰਕੇ ਅਗਿਆਨਤਾ ਦੀ ਗਾਫਲਤਾ ਤੋਂ ਨਿਕਲ ਤੇ ਗਿਆਨ ਸਰੂਪ ਦੇ ਵਿੱਚ ਜਾਇਆ ਜਾਂਦਾ ਹੈ। ਪਰ ਉਹ ਦਾਤ ਤਾਂ ਇੱਕ ਨੇ ਵੀ ਮੰਗੀ ਨਹੀਂ ਹੈ। ਇਸੇ ਲਈ ਜਗਤ ਦੇ ਜੀਵ ਜਗਤ ਦੀ ਅਗਿਆਨਤਾ ਗਾਫਲਤਾ ਦੇ ਵੱਲ ਜਾਂਦੇ ਪਏ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, हे ਪ੍ਰਾਣਾ ਤਾਰੇ ਜੀਵ, ਨਾਮ ਭਗਤ ਮਾਗ ਸੰਤ ਤਿਆਗ ਸਗਲ ਕਾਮੀ। ਕਾਮੀ ਦਾ ਅਰਥ ਹੈ ਕਾਮਨਾਵਾਂ, ਇੱਛਾਵਾਂ। ਹੋਰ ਜਿੰਨੀਆਂ ਵੀ ਦੁਨੀਆ ਦੀਆਂ ਇੱਛਾਵਾਂ ਨੇ ਸਭ ਤੇ ਤਿਆਗ ਦੇਣਾ ਕਰ, ਕਿਉਂਕਿ ਮੰਗਣਾ ਮੰਗਣ ਲੀਕਾ ਹਰ ਜਸ ਗੁਰ ਤੇ ਮੰਗਣਾ। ਮੰਗਣਾ ਉਹ ਦਾਤ ਸਭ ਤੋਂ ਲੀਕਾ ਸ਼੍ਰੋਮਣੀ ਦਾਤ ਹੈ, ਵਾਹਿਗੁਰੂ ਦੇ ਜਸ ਨੂੰ ਮੰਗਣਾ। ਇਸ ਕਰਕੇ ਵਾਹਿਗੁਰੂ ਦੀ ਭਾਵ ਭਗਤੀ ਮੰਗ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਮੰਗ, ਹੋਰ ਇੱਛਾਵਾਂ ਨੂੰ ਕਾਮਨਾਵਾਂ ਨੂੰ ਸੰਸਾਰ ਦੀਆਂ ਤਿਆਗਣਾ ਕਰ। ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ, ਪ੍ਰੀਤ ਲਾਏ ਹਰ ਧਿਆਏ, ਗੁਣ ਗੋਬਿੰਦ ਸਦਾ ਗਾਏ। ਜੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨਾ ਹੈ ਤਾਂ ਪ੍ਰੀਤ ਲਾਏ, ਪਿਆਰ ਲਾ ਕਰਕੇ ਸਦਾ ਹੀ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਕਰ। ਗੁਣ ਗੋਬਿੰਦ ਸਦਾ ਗਾਏ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਇਸ ਵਾਹਿਗੁਰੂ ਦੇ ਸਦਾ ਹੀ ਗੁਣ ਗਾਇਆ ਕਰ। ਇਹ ਨੇ ਕਿ ਔਕੜ ਦੇ ਸਮੇਂ ਰੱਬ ਨੂੰ ਚੇਤੇ ਕਰ ਲਿਆ, ਫਿਰ ਕੋਈ ਖੁਸ਼ੀ ਦਾ ਮਾਹੌਲ ਆਇਆ ਤੇ ਨਿਤਨੇਮ ਕਰਨਾ ਹੀ ਭੁਲਾ ਦਿੱਤਾ ਕਿ ਮੇਰੇ ਤੇ ਰਿਸ਼ਤੇਦਾਰ ਰੁੱਸ ਕੇ ਚਲੇ ਜਾਣਗੇ, ਮੈਂ ਉਹਨਾਂ ਦੇ ਲਾਗੇ ਨਾ ਬੈਠਾ ਤਾਂ। ਐਸਾ ਨਹੀਂ, ਸਦਾ ਗਾਏ, ਸਦਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ। ਹਰ ਜਨ ਕੀ ਰੇਨ ਬਾਂਝ, ਦੇਨ ਹਾਰ ਸੁਆਮੀ। ਦੇਨਹਾਰ ਸੁਆਮੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਨੂੰ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਉਸ ਵਾਹਿਗੁਰੂ ਦਾ ਚਿੰਤਨ ਕਰਿਆ ਕਰ। ਔਰ ਹਰ ਜਨ ਕੀ ਰੀਨ ਬਾਂਝ, ਬੰਦਗੀ ਕਰਨ ਵਾਲੇ ਸਾਧੂ ਜਨਾਂ ਦੀ ਚਰਨ ਧੂੜੀ ਨੂੰ ਲੋਚਿਆ ਕਰ। ਐਸੀ ਨਿਮਰਤਾ ਦਾਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚੋਂ ਮੰਗਿਆ ਕਰ, ਜਿਸ ਕਰਕੇ ਤੇਰੇ ਕੀਤੇ ਹੋਏ ਗੁਨਾਹ ਪਾਪ ਕਰਮ ਜਿਹੜੇ ਮਿਟ ਜਾਣਗੇ। ਕਿਉਂਕਿ ਸਭ ਨੂੰ ਦਾਤਾਂ ਦੇਣ ਵਾਲਾ ਦੇਨਹਾਰ ਸੁਆਮੀ ਅਕਾਲ ਪੁਰਖ ਵਾਹਿਗੁਰੂ ਹੈ। ਸਰਬ ਕੁਸਲ ਸੁਖ ਵਿਸਰਾਮ, ਆਨੰਦ ਆਨੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹਨਾਂ ਗੁਰਮੁਖ ਪਿਆਰਿਆਂ ਦੇ ਸਰਬ ਕੁਸਲ, ਸਭ ਸੁਖ ਸ਼ਾਂਤੀ ਹਰ ਸਮੇਂ ਹਿਰਦੇ ਵਿੱਚ ਵਰਤਦੀ ਹੈ। ਕਣਾ ਆਨੰਦ ਪ੍ਰਾਪਤ ਹੁੰਦਾ ਹੈ। ਵਿਸਰਾਮ ਆਨੰਦ ਆਨੰਦ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸਰਬ ਕੁਸਲ ਸੁਖ ਵਿਸਰਾਮ ਆਨੰਦ ਆਨੰਦ ਨਾਮ। ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦਾ ਹੀ ਆਨੰਦਦਾਇਕ ਹੈ, ਸਦਾ ਹੀ ਆਨੰਦ ਦੀ ਦਾਤ ਦੇਣ ਵਾਲਾ ਹੈ, ਲੋਕ ਪਰਲੋਕ ਦੇ ਵਿੱਚ ਆਨੰਦ ਬਖਸ਼ਿਸ਼ ਕਰਨ ਵਾਲਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼੍ਰੋਮਣੀ ਨਾਮ ਜਪਿਆ ਕਰ, ਜਿਸ ਕਰਕੇ ਸੁਖ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਤੇਰਾ ਵਿਸਰਾਮ ਨਿਵਾਸ ਹੋਵੇਗਾ। ਜਮ ਕੀ ਕਛ ਨਾਹੀ ਤਰਾਸ, ਸਿਮਰ ਅੰਤਰ ਜਾਮੀ। ਫਿਰ ਮਹਾਰਾਜ ਦਾਤ ਕੀ ਪ੍ਰਾਪਤ ਹੋਵੇਗੀ। ਹਜ਼ੂਰ ਕਹਿੰਦੇ ਵਾਹਿਗੁਰੂ ਅੰਤਰਜਾਮੀ ਪਰਮਾਤਮਾ ਦਾ ਸਿਮਰਨ ਕਰਿਆ ਕਰ। ਜਮਾਂ ਦੀ ਥੋੜਾ ਜਿੰਨਾ ਵੀ ਤਰਾਸ ਭੈ ਨਹੀਂ ਤੇਰੇ ਮਨ ਵਿੱਚ ਰਹੇਗਾ। ਜੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇਗਾ, ਪਰਮਾਤਮਾ ਦਾ ਚਿੰਤਨ ਕਰਨੇ ਕਰਕੇ ਸਭ ਭੈ ਵੀ ਤੇਰੇ ਅੰਦਰੋਂ ਦੂਰ ਹੋ ਜਾਵਣਗੇ। ਏਕ ਸਰਨ ਗੋਬਿੰਦ ਚਰਨ। ਗਰੀਬ ਨਵਾਜ ਹਜ਼ੂਰ ਨੇ ਫਰਮਾਨ ਕੀਤਾ, ਜੇ ਸ਼ਰਨ ਧਾਰਨ ਕਰਨੀ ਹੈ ਤਾਂ ਗੋਬਿੰਦ ਮਾਲਕ ਪਰਮਾਤਮਾ ਦੀ ਧਾਰਨ ਕਰ। ਸਦੀਵ ਕਾਲ ਵਾਸਤੇ ਜੋ ਸੱਚੀ ਹੈ,
ਜਿਸ ਸ਼ਰਨ ਵਿੱਚ ਆਉਣ ਕਰਕੇ ਸਭ ਚਿੰਤਾਵਾਂ, ਦੁੱਖ, ਝੋਰੇ, ਪਾਪ ਕਰਮ ਮਿਟ ਜਾਂਦੇ ਨੇ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟਹ, ਹਮ ਨਿਰਗੁਣ ਦੇਹ ਉਬਾਰੀ। ਸਦਬਕ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੇਹੁ ਇਹ ਬਾਰੀ। ਮਹਾਰਾਜ ਆਪ ਕਿਰਪਾ ਕਰਕੇ ਸ਼ਰਨ ਆਇਆਂ ਦੀ ਲੱਜਿਆ ਰੱਖ ਲਓ। ਜਿਸ ਸ਼ਰਨ ਵਿੱਚ ਆਉਣੇ ਕਰਕੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਸਤਿਗੁਰੂ ਜੀ ਦਾ ਬਿਰਦ ਹੈ, ਘੁੱਟ ਕੇ ਗਲ ਦੇ ਨਾਲ ਲਗਾ ਲੈਣਾ, ਐਸੀ ਇਹ ਸ਼ਰਨ ਲਾਹੇਵੰਦ ਹੈ। ਇਸ ਲਈ ਵਾਹਿਗੁਰੂ ਦੀ ਸ਼ਰਨ ਧਾਰਨ ਕਰ। ਸੰਸਾਰ ਸਗਲ ਤਾਪ ਹਰਨਾ, ਜਿਸ ਕਰਕੇ ਸੰਸਾਰ ਦੇ ਜਿੰਨੇ ਵੀ ਲੱਗਣ ਵਾਲੇ ਤਨ ਨੂੰ, ਮਨ ਨੂੰ ਤਾਪ ਹੈ ਨਾ, ਸਾਰੇ ਹਰਨ ਉਹ ਨਾਸ ਹੋ ਜਾਂਦੇ ਹਨ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਸ਼ਰਨ ਨੂੰ ਧਾਰਨ ਕਰ ਲਿਆ, ਪ੍ਰਮਾਤਮਾ ਦੇ ਚਰਨਾਂ ਵਿੱਚ ਜੋਦੜੀਆਂ ਕੀਤੀਆਂ ਹਨ। ਹੇ ਵਾਹਿਗੁਰੂ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾ ਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਵਾਹਿਗੁਰੂ ਦੀ ਜਿਨ੍ਹਾਂ ਨੇ ਸ਼ਰਨ ਧਾਰਨ ਕਰਕੇ ਜੋਦੜੀਆਂ ਕੀਤੀਆਂ ਨੇ, ਪ੍ਰਮਾਤਮਾ ਨੇ ਤਨ ਕਰਕੇ, ਮਨ ਕਰਕੇ ਕਿਸੇ ਪ੍ਰਕਾਰ ਵੀ ਉਹਨਾਂ ਨੂੰ ਕੋਈ ਤਾਪ ਨਹੀਂ ਲੱਗਣ ਦੇਣਾ ਕੀਤਾ। ਕਿਉਂਕਿ ਇੱਕ ਤਨ ਦਾ ਤਈਆ ਤਾਪ ਹੁੰਦਾ, ਦੂਜਾ ਮਨ ਦਾ ਵਿਕਾਰਾਂ ਨੂੰ ਵੀ ਤਾਪ ਚੜ੍ਹਦਾ ਹੈ। ਜਿਸ ਕਰਕੇ ਮਨ ਜਿਹੜਾ ਕਦੇ ਸ਼ਾਂਤ ਨਹੀਂ ਹੁੰਦਾ। ਜਿਵੇਂ ਤਨ ਬਾਰ-ਬਾਰ ਤਪਦਾ ਹੈ, ਤਾਪ ਚੜ੍ਹਨ 'ਤੇ, ਬੁਖਾਰ ਹੋਣੇ 'ਤੇ, ਸਤ ਸੰਗਤ ਇਸੇ ਤਰ੍ਹਾਂ ਮਨ ਵੀ ਫਿਰ ਤਪਦਾ ਰਹਿੰਦਾ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਤਨ ਨੂੰ ਸਾਧ ਸੰਗਤ ਜਦੋਂ ਕਿਸੇ ਨੂੰ ਬੁਖਾਰ ਚੜ੍ਹਦਾ ਹੈ ਨਾ, ਕੋਈ ਛਕਣ ਨੂੰ ਚਿੱਤ ਨਹੀਂ ਕਰਦਾ। ਭੋਜਨ ਪਦਾਰਥ ਭਾਵੇਂ ਕਿੰਨੇ ਵੀ ਚੰਗੇ ਚੰਗੇ ਪਦਾਰਥ ਰੱਖੇ ਹੋਣ ਤੇ ਛਕਣ ਨੂੰ ਚਿੱਤ ਨਹੀਂ ਕਰਦਾ ਜੀ, ਕੌੜੇ ਲੱਗਦੇ ਹੈ। ਇਸੇ ਤਰ੍ਹਾਂ ਅੰਦਰ ਦੀ ਮਨ ਦੀ ਹਾਲਤ ਹੈ। ਜਦੋਂ ਮਨ ਨੂੰ ਵਿਕਾਰਾਂ ਨੂੰ ਵੀ ਤਾਪ ਚੜ੍ਹਦਾ ਤੇ ਫਿਰ ਗੁਰੂ ਕੀ ਬਾਣੀ ਪੜ੍ਹਨ ਤੋਂ, ਨਾਮ ਜਪਣ ਤੋਂ, ਸੇਵਾ ਸਿਮਰਨ ਕਰਨਾ ਕੌੜਾ ਲੱਗਦਾ ਹੈ। ਵਿਕਾਰਾਂ ਰੂਪੀ ਤਈਆ ਤਾਪ ਚੜ੍ਹਿਆ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਸਾਰਾ ਤਾਪ ਤਾਂ ਦੂਰ ਹੁੰਦਾ ਜੇ ਵਾਹਿਗੁਰੂ ਦੀ ਸ਼ਰਨ ਧਾਰਨ ਕੀਤੀ ਜਾਵੇ। ਜਿਨ੍ਹਾਂ ਗੁਰਮੁਖਾਂ ਨੇ ਧਾਰਨ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਸਗਲ ਤਾਪ ਹਰ ਦਿੱਤਾ ਹੈ। ਉਹਨਾਂ ਤਾਪਾਂ ਨੂੰ ਸਭ ਨੂੰ ਨਿਵਰਤ ਕਰ ਦਿੱਤਾ ਹੈ। ਨਾਮ ਰੂਪ ਸਾਧ ਸੰਗ, ਨਾਨਕ ਪਾਰ ਗ੍ਰਾਮੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਜੋ ਸਾਧ ਸੰਗਤ ਹੈ ਨਾ, ਗੁਰੂ ਕੀ ਸ਼੍ਰੋਮਣੀ ਸੰਗਤ ਹੈ। ਨਾਵ ਇਹ ਨੌਕਾ ਬੇੜੀ ਦੀ ਤਰ੍ਹਾਂ ਹੈ। ਜਿਵੇਂ ਬੇੜੀ ਵਿੱਚ ਬੈਠ ਕਰਕੇ ਸਾਧ ਸੰਗਤ ਸਮੁੰਦਰ ਤੋਂ, ਨਦੀ ਤੋਂ, ਇੱਕ ਕਿਨਾਰੇ ਤੋਂ ਦੂਸਰੇ ਪਾਰ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਆਸਾ ਤ੍ਰਿਸ਼ਨਾ ਰੂਪੀ ਨਦੀਆਂ ਤੋਂ ਪਾਰ ਹੋਣ ਵਾਸਤੇ ਸਾਧ ਸੰਗਤ ਰੂਪੀ ਇਹ ਸਾਧ ਸੰਗਤ ਜੀ ਬੇੜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਾਰ ਗ੍ਰਾਮੀ, ਪਾਰ ਕਰਨ ਦੇ ਸਮਰੱਥਾ ਰੱਖਦੀ ਹੈ ਸਾਧ ਸੰਗਤ। ਜੋ ਵੀ ਭਾਵਨਾ ਨਾਲ ਗੁਰੂ ਕੀ ਸੰਗਤ ਵਿੱਚ ਪ੍ਰੇਮ ਤੇ ਸ਼ਰਧਾ ਰੂਪੀ ਚਾਕੂ ਲੈ ਕੇ ਇਸ ਬੇੜੀ ਵਿੱਚ ਅਸਵਾਰ ਹੋ ਜਾਂਦਾ ਹੈ, ਸਤਿਗੁਰੂ ਜੀ ਕਿਰਪਾ ਕਰਕੇ ਪਾਰ ਕਰ ਦਿੰਦੇ ਹਨ। ਸਾਰਗ ਮਹੱਲਾ ਪੰਜਵਾ। ਗੁਣ ਲਾਲ ਗਾਵੋ ਗੁਰ ਦੇਖੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਗੁਣ ਗਾਉਣੇ ਹਨ ਤਾਂ ਲਾਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜੋ ਸੁੰਦਰ ਸਰੂਪ ਹੈ, ਉਸ ਵਾਹਿਗੁਰੂ ਦੇ ਗਾਉਣਾ ਕਰ। ਅਥਵਾ ਹਜ਼ੂਰ ਜਗਿਆਸੂ ਦੁਆਰਾ ਵੀ ਫਰਮਾਨ ਕਰ ਰਹੇ ਨੇ, ਸਤਿਗੁਰਾਂ ਦੇ ਦੀਦਾਰ ਦੇਖ ਕਰਕੇ, ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਵਿੱਚ ਭਾਵਨਾ ਬਣਾ ਕੇ ਵਾਹਿਗੁਰੂ ਦੇ ਸੁੰਦਰ ਗੁਣਾਂ ਨੂੰ ਗਾਇਆ ਹੈ। ਪੰਚਾ ਤੇ ਏਕ ਛੂਟਾ। ਜਿਹੜੇ ਜਗਤ ਦੇ ਅੰਦਰ ਪੰਜ ਵਿਕਾਰ ਸਨ, ਬੜੀ ਪ੍ਰਬਲਤਾ ਸੀ ਇਹਨਾਂ ਦੀ, ਆਪਣੇ ਬਲ ਦੇ ਨਾਲ ਕਦੇ ਵੀ ਇਹਨਾਂ ਤੋਂ ਛੁੱਟਿਆ ਨਹੀਂ ਸੀ ਜਾਂਦਾ। ਪਰ ਵਾਹਿਗੁਰੂ ਦੇ ਗੁਣ ਗਾਉਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਸਾਡਾ ਕੋ ਮਨ ਸੀ ਫਿਰ ਛੁੱਟ ਗਿਆ ਹੈ, ਕੇਵਲ ਇੱਕ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਹਜ਼ੂਰ ਦਾ ਪਾਵਨ ਫਰਮਾਨ ਹੈ, ਤੇਰੀ ਸਰਨ ਤੇਰਾ ਪਰਵਾਸੈ, ਪੰਜ ਦੁਸ਼ਟ ਲੈ ਸਾਧੇ। ਇਥੇ ਦੁਸ਼ਟ ਆਖਿਆ ਹੈ ਵਿਕਾਰਾਂ ਨੂੰ। ਗਰੀਬ ਨਵਾਜ਼
ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਪੰਚਾਂ ਤੇ ਏਕ ਛੂਟਾ। ਕਿਵੇਂ ਇਸ ਇੱਕ ਮਨ ਨੇ ਛੁਟਣਾ ਕੀਤਾ ਹੈ। ਇੱਕ ਪਾਸੇ ਪੰਜ ਬਾਹੂ ਬਲਾਂ ਵਾਲੇ ਸਾਧ ਸੰਗਤ, ਪੰਜ ਮਨੁੱਖ ਕੋਈ ਖੜੇ ਹੋ ਜਾਣ, ਤੇ ਦੂਸਰੇ ਪਾਸੇ ਕੋਈ ਇੱਕੋ ਇਕੱਲਾ ਮਨੁੱਖ ਹੋਵੇ ਤੇ ਉਹਨੂੰ ਫੜ ਕੇ ਮਲ ਦਿੰਦੇ ਹੈ। ਕਿਵੇਂ ਛੱਡ ਦੇਣਗੇ? ਉਹਦੇ ਤੋਂ ਆਪਣੇ ਇਕੱਲੇ ਬਲ ਦੇ ਨਾਲ ਬਚਣਾ ਬਹੁਤ ਔਖਾ ਹੋ ਜਾਂਦਾ। ਇੱਕ ਪਾਸੇ ਪੰਜ ਜਾਣੇ ਖੜੇ ਹੋਣ ਤੇ ਦੂਸਰੇ ਪਾਸੇ ਇਕੱਲਾ ਕੋਈ ਮਨੁੱਖ ਹੋਵੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇਕਰ ਇਕੱਲੇ ਦੇ ਵਿੱਚ ਬਹੁਤ ਸਾਰਾ ਬਲ ਹੋਵੇ, ਕਿਸੇ ਬਲੀ ਦਾ ਹੱਥ ਹੋਵੇ, ਆਸਰਾ ਹੋ ਜਾਵੇ, ਤੇ ਪੰਜ ਕੀ ਭਾਵੇਂ 5 ਲੱਖ ਵੀ ਆ ਜਾਣ, ਉਹ ਵੀ ਕੁਝ ਵਿਗਾੜ ਨਹੀਂ ਸਕਦੇ। ਪੰਜਾਂ ਵਿਕਾਰਾਂ ਦੀ ਸਭ ਤੋਂ ਜ਼ਿਆਦਾ ਪ੍ਰਬਲਤਾ ਹੈ ਗੁਰੂ ਕੀ ਬਾਣੀ ਅੰਦਰ, ਸਤਿਗੁਰਾਂ ਨੇ ਦਰਸਾਇਆ। ਹਜ਼ੂਰ ਨੇ ਵਚਨ ਕੀਤਾ, ਕਹਿੰਦੇ ਹਨ ਕਿ ਐਸੇ ਜਿਹੜੇ 5 ਵਿਕਾਰ ਜਿਨ੍ਹਾਂ ਤੋਂ ਮਨ ਕਦੇ ਵੀ ਛੁੱਟਦਾ ਨਹੀਂ ਸੀ, ਇੱਕ ਛੂਟਾ, ਇੱਕ ਇਕੱਲਾ ਹੀ ਫਿਰ ਕਿਵੇਂ ਛੁੱਟਿਆ ਹੈ। ਸਤਿਗੁਰੂ ਜੀ ਦੱਸ ਰਹੇ ਹਨ, ਜੋ ਸਾਧ ਸੰਗ ਪਕੜੋ। ਜਦੋਂ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਪੈਣਾ ਕੀਤਾ ਹੈ, ਸਾਧ ਸੰਗਤ ਦੇ ਚਰਨਾਂ ਵਿੱਚ ਆ ਕੇ ਜੁੜੇ ਹਾਂ, ਭਾਵ ਨਿਮਰਤਾਵਾਨ ਹੋ ਕੇ। ਪਗ ਇੱਥੇ ਚਰਨਾਂ ਦਾ ਵਾਚਕ ਨਿਮਰਤਾ ਵੀ ਹੈ। ਨਿਮਰਤਾਵਾਨ ਹੋ ਕੇ ਸਾਧ ਸੰਗਤ ਦੇ ਚਰਨਾਂ ਵਿੱਚ ਆ ਕੇ ਜੁੜਨਾ ਕੀਤਾ ਹੈ। ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਸਰਵਣ ਕੀਤਾ ਹੈ। ਹਜ਼ੂਰ ਕਹਿੰਦੇ ਪੰਜਾਂ ਤੋਂ ਹੀ ਫਿਰ ਖਹਿੜਾ ਛੁੱਟ ਜਾਣਾ ਕੀਤਾ ਹੈ। ਜੇ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੈ, ਫਿਰ ਇਹ ਪ੍ਰਬਲ 5 ਵਿਕਾਰ ਵੀ ਕਦੇ ਆਪਣਾ ਬਲ ਨਹੀਂ ਜੀਵ ਤੇ ਪਾ ਸਕਦੇ। ਫਿਰ ਇਹ 5 ਬਹੁਤ ਬਲ ਵਾਲੇ ਬਾਹੂਬਲੀ ਐਸੇ ਵਿਕਾਰ ਵੀ ਜੀਵ ਨੂੰ ਆਪਣੇ ਵੱਸ ਵਿੱਚ ਨਹੀਂ ਕਰ ਸਕਦੇ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਆਸਰਾ ਹੈ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਦ੍ਰਿਸ਼ਟੋ ਕਛ ਸੰਗ ਨ ਜਾਏ। ਹੁਣ ਜਗਤ ਨੂੰ ਮਿਥਿਆ ਜਨਾ ਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ। ਹੇ ਪ੍ਰਾਣਾ ਤਾਰੇ ਜੀਵ, ਦ੍ਰਿਸ਼ਟ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਸਭ ਮਿਥਿਆ ਹੈ, ਨਾ ਹੋਇਆ ਵਰਗ ਹੈ, ਤੇ ਸੰਗ ਨਾ ਜਾਏ। ਤੇਰੇ ਨਾਲ ਜਾਣ ਵਾਲਾ ਕੁਝ ਵੀ ਇਹਨਾਂ ਵਿੱਚੋਂ ਨਹੀਂ ਹੈ। ਮਾਨ ਤਿਆਗ ਮੋਹਾ। ਔਰ ਸੰਸਾਰ ਦੇ ਅੰਦਰ ਜਿੰਨਾ ਵੀ ਤੇਰਾ ਮਾਣ ਹੈ ਨਾ, ਇਹਦਾ ਤਿਆਗ ਕਰ ਦੇਣਾ ਕਰ। ਮੋਹ, ਜਗਤ ਦੀ ਜਿਹੜੀ ਮੋਹ ਮਮਤਾ ਲੱਗੀ ਹੈ, ਧਨ ਦੀ, ਪਦਾਰਥਾਂ ਦੀ, ਸਖੀਆਂ ਸੰਬੰਧੀਆਂ ਦੀ, ਇਹ ਸਭ ਤਿਆਗ ਦੇ, ਕਿਉਂਕਿ ਨਾਲ ਕੁਝ ਵੀ ਜਾਣ ਵਾਲਾ ਨਹੀਂ ਹੈ। ਕੇਵਲ ਆਪਣੇ ਸਵਾਰਥਾਂ ਲਈ ਤੇਰੇ ਨੇੜੇ ਟੋਕ ਕਰਕੇ ਬੈਠਦੇ ਹੈ। ਇਸ ਕਰਕੇ ਸੱਚੇ ਵਾਹਿਗੁਰੂ ਦੇ ਚਰਨਾਂ ਦਾ ਮੋਹ ਧਾਰਨ ਕਰ, ਸੱਚੇ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਧਾਰਨ ਕਰ। ਜਗਤ ਸਾਰਾ ਨਾਸਵੰਤ ਜਾਣ ਕਰਕੇ ਇੱਕ ਹਰ ਪ੍ਰੀਤ ਲਾਏ। ਔਰ ਜੇ ਪ੍ਰੀਤ ਲਾਉਣੀ ਹੀ ਹੈ ਤੇ ਇੱਕ ਪਿਆਰੇ ਪ੍ਰਮਾਤਮਾ ਦੇ ਚਰਨਾਂ ਦੀ ਲਾ। ਮਿਲ ਸਾਧ ਸੰਗ ਸੋਹਾ। ਸਾਧ ਸੰਗਤ ਵਿੱਚ ਮਿਲ ਕਰਕੇ ਤੂੰ ਸੋਹਾ ਸੋਭਨੀਕ ਹੋ ਜਾਵੇਂਗਾ, ਸੋਹਾ ਸੋਹਣਾ ਲੱਗੇਗਾ ਪ੍ਰਮਾਤਮਾ ਦੇ ਦਰ ਤੇ, ਸ਼ੁਭ ਗੁਣਾ ਵਾਲਾ ਲੱਗੇਗਾ, ਸ੍ਰੇਸ਼ਟ ਲੱਗਣ ਲੱਗ ਪਵੇਂਗਾ ਜੇ ਸਾਧ ਸੰਗਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾਵੇਂਗਾ। ਪਾਇਓ ਹੈ ਗੁਣ ਨਿਧਾਨ। ਉਹਨਾਂ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਗੁਣਾ ਦੇ ਖਜ਼ਾਨੇ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ ਹੈ। ਸਗਲ ਆਸ ਪੂਰੀ। ਜਿਨ੍ਹਾਂ ਦੀ ਸਭ ਆਸਾਂ ਪੂਰੀਆਂ ਹੋ ਗਈਆਂ ਹਨ, ਅਥਵਾ ਜਿਨ੍ਹਾਂ ਨੇ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਪਾ ਲਿਆ, ਸਗਲ ਆਸ ਪੂਰੀ। ਜਿਹੜੀ ਦੁਨੀਆ ਦੇ ਪਦਾਰਥਾਂ ਦੀ ਸਾਧ ਸੰਗਤ ਜਿੰਨੀ ਦੇਰ ਤੱਕ ਮਨ ਵਿੱਚ ਆਸਾ ਹੈ, ਹਜ਼ੂਰ ਨੇ ਗੁਰਬਾਣੀ ਵਿੱਚ ਵਚਨ ਕੀਤਾ, ਆਸਾ ਕਰਤਾ ਜਗ ਮੋਆ। ਕਹਿੰਦੇ ਹਨ ਕਿ ਆਸਾ, ਸੰਸਾਰ ਦੀਆਂ ਆਸਾਂ ਲਗਾ ਕਰਕੇ, ਬੜੇ ਬੜਿਆਂ ਪ੍ਰਬਲ ਇੱਛਾਵਾਂ ਲਗਾ ਕੇ ਮਨ ਦੇ ਵਿੱਚ ਮਨੁੱਖ ਆਪਣਾ ਜੀਵਨ ਇਸੇ ਤਰ੍ਹਾਂ ਅਜਾਈਂ ਗੁਜ਼ਾਰ ਲੈਂਦਾ। ਆਸਾ ਕਰਤਾ ਜਗ ਮੁਰੈ ਮੋਆ। ਆਸਾ ਮਰੈ ਨਾ ਕੋਈ, ਪਰ ਇਹ ਆਸਾ ਨਹੀਂ ਮਰਦੀ, ਇੱਛਾ ਨਹੀਂ ਕਦੇ ਵੀ ਪੂਰੀ ਹੁੰਦੀ। ਐਸੀ ਪ੍ਰਬਲ ਹੈ। ਜੀਵ ਦੀ ਮੌਤ ਹੋ ਜਾਂਦੀ, ਆਪਣਾ ਸਰੀਰ 5 ਭੌਤਿਕ ਸਰੀਰ ਤਿਆਗ ਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਉਮਰ ਸਾਰੀ ਪੂਰੀ ਭੋਗ ਕੇ ਚਲਿਆ ਜਾਂਦਾ ਹੈ, ਪਰ ਆਸਾ ਫਿਰ ਵੀ ਮਰਦੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਕੂਕਰੀ ਦੀ ਤਰ੍ਹਾਂ ਗੁਰਬਾਣੀ ਵਿੱਚ ਇਉਂ ਵੀ ਫਰਮਾਨ ਕੀਤਾ ਹੈ। ਪਿਛੇ ਸ਼ਬਦਾਂ ਦੀ ਵਿਚਾਰ ਆਈ ਸੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਹਨ, ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ।
ਜਿਨ੍ਹਾਂ ਗੁਰਮੁਖਾਂ ਨੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਉਹਨਾਂ ਦੀਆਂ ਸਭ ਆਸਾਂ ਵਾਹਿਗੁਰੂ ਨੇ ਪੂਰੀਆਂ ਕਰ ਦਿੱਤੀਆਂ ਹਨ। ਨਾਨਕ ਮਨ ਆਨੰਦ ਭਏ, ਉਹਨਾਂ ਗੁਰਮੁਖਾਂ ਦੇ ਹਿਰਦੇ ਵੀ ਸਦਾ ਹੀ ਆਨੰਦ ਹੋ ਗਏ ਹੈ। ਹਿਰਦਾ ਕੌਲ ਦੇ ਵਾਂਗ ਉਹਨਾਂ ਦਾ ਖਿੜਿਆ ਰਹਿੰਦਾ ਹੈ। ਕਦੇ ਵੀ ਜਗਤ ਦਾ ਕਿਸੇ ਤਰ੍ਹਾਂ ਦਾ ਕੋਈ ਸੋਗ ਮੋਹ ਮਮਤਾ ਨਹੀਂ ਵਿਆਪਦੀ। ਨਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਪਦਾਰਥ ਆਉਣ ਤੇ ਖੁਸ਼ੀ ਹੁੰਦੀ ਹੈ, ਪਦਾਰਥ ਖੁਸ਼ ਜਾਣ ਤੇ ਨਾ ਕੋਈ ਗਮੀ ਹੁੰਦੀ ਹੈ। ਐਸਾ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਬਣ ਜਾਂਦਾ ਹੈ। ਸਦਾ ਹੀ ਹਿਰਦੇ ਵਿੱਚ ਇੱਕ ਰਸ ਅਡੋਲ ਆਨੰਦ ਬਣਦਾ ਹੈ। ਗੁਰ ਬਿਖਮ ਗਾਰ ਹੈ ਤੋਰੀ, ਗਾਰਹ ਨੇ ਗਾਰ ਪਾਠ ਕਰਨਾ। ਗੁਰ ਬਿਖਮ ਗਾਰ ਤੋਰੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗਾਰ ਕਹਿੰਦੇ ਨੂੰ ਗੜ ਨੂੰ, ਕਿਲੇ ਨੂੰ। ਜਿਨ੍ਹਾਂ ਦੇ ਭਰਮ ਰੂਪੀ ਕਿਲੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੰਨ ਦਿੱਤਾ ਹੈ, ਤੋੜ ਦਿੱਤਾ ਹੈ। ਗਰੀਬ ਨਵਾਜ ਸਤਿਗੁਰਾਂ ਨੇ ਜਿਨ੍ਹਾਂ ਦਾ ਹੰਕਾਰ ਰੂਪੀ ਕਿਲਾ ਵੀ ਤੋੜ ਦਿੱਤਾ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਹੀ ਇੱਕ ਰਸ ਆਨੰਦ ਬਣਿਆ ਰਹਿੰਦਾ ਹੈ। ਕਿਉਂਕਿ ਸੱਚੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹੈ। ਅਸਤ ਸੰਸਾਰ ਨੂੰ ਤਿਆਗ ਕੇ ਜਗਤ ਦੀ ਮੋਹ ਮਮਤਾ ਤੋਂ ਉਪਰਾਮ ਹੋ ਕੇ ਕੇਵਲ ਇੱਕ ਪਿਆਰੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਜਿਸ ਕਰਕੇ ਜਗਤ ਦੇ ਅੰਦਰ ਪਿਆ ਹੋਇਆ ਜਿਹੜਾ ਭਰਮ ਰੂਪੀ ਮਨ ਤੇ ਕਿਲਾ ਸੀ ਨਾ, ਉਹ ਭੰਨ ਦੇਣਾ ਕੀਤਾ ਸਤਿਗੁਰਾਂ ਨੇ ਆਪ ਕਿਰਪਾ ਕੀਤੀ ਹੈ। ਸਾਧ ਸੰਗਤ, ਭਰਮ ਦਾ ਸ਼ਿਕਾਰ ਹੋਇਆ ਮਨੁੱਖ ਕਦੇ ਵੀ ਸਥਿਰਤਾ ਨਹੀਂ ਪ੍ਰਾਪਤ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜ਼ਿੰਦਗੀ ਵਿੱਚ ਓਨੀ ਦੇਰ ਤੱਕ ਡਾਵਾਂ ਡੋਲ ਹੋਇਆ ਰਹਿੰਦਾ ਹੈ। ਜ਼ਿੰਦਗੀ ਡਗਮਗਾਉਂਦੀ ਰਹਿੰਦੀ ਹੈ। ਮਨੁੱਖ ਵੀ ਬਾਰ-ਬਾਰ ਡਗਮਗਾਉਂਦਾ ਹੈ। ਜਿੰਨੀ ਦੇਰ ਤੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਨੂੰ ਨਹੀਂ ਪ੍ਰਾਪਤ ਕਰਦਾ, ਜਦੋਂ ਤੱਕ ਇਹ ਭਰਮ ਦੇ ਰੂਪੀ ਜਿਹੜਾ ਕਿਲਾ ਇਹਨੂੰ ਭੰਨਦਾ ਨਹੀਂ ਹੈ। ਡਿਗਨ ਡੋਲਾ ਤਾਊ ਲਓ, ਜਾਓ ਮਨ ਕੇ ਭਰਮਾ, ਭ੍ਰਮ ਕਾਟੇ ਗੁਰ ਆਪਨੈ, ਪਾਏ ਵਿਸਰਾਮਾ। ਸਤਿਗੁਰੂ ਜੀ ਕਿਰਪਾ ਕਰ ਦੇਣ, ਭਰਮ ਦੀ ਨਿਵਰਤੀ ਕਰ ਦੇਣ, ਤਾਂ ਸਾਧ ਸੰਗਤ ਜੀ ਟਿਕਾਊ ਵਿੱਚ ਮਨ ਬਣਦਾ ਹੈ। ਨਹੀਂ ਤਾਂ ਮਨ ਓਨੀ ਦੇਰ ਤੱਕ ਭਰਮਦਾ ਰਹਿੰਦਾ, ਕਦੇ ਕਿਸੇ ਪਾਸੇ ਭਟਕਦਾ ਰਹਿੰਦਾ, ਕਦੇ ਕਿਸੇ ਪਾਸੇ। ਐਸੀ ਹੀ ਮਨ ਦੀ ਹਾਲਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਔਰ ਆਪ ਸੰਗਤ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ, ਸਾਧ ਸੰਗਤ ਜਿਨ੍ਹਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਦਸ਼ਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹਿਮੇਲੇ। ਐਸੀ ਦਾਤ ਨੂੰ ਪ੍ਰਾਪਤ ਕਰਨਾ ਕਰੋ, ਕਿਉਂਕਿ ਸਾਡਾ ਆਇਆ ਹੋਇਆ ਸਫਲਾ ਤਾਂ ਹੀ ਹੋਵੇਗਾ ਜੇ ਗੁਰੂ ਪਾਤਸ਼ਾਹੀ ਦੇ ਬਚਨਾਂ ਨੂੰ ਮੰਨਾਂਗੇ। ਇੱਥੇ ਆ ਕੇ ਵੀ ਮਨ ਆਈਆਂ ਕਰਦੇ ਰਹੇ, ਫਿਰ ਸਾਧ ਸੰਗਤ ਇੰਨੀ ਦੂਰੀ ਤੋਂ ਆਉਣ ਦਾ ਸਾਡਾ ਲਾਭ ਕੀ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਿਆ ਹੈ, ਨਿਤ ਹੀ ਬਚਨ ਪੜ੍ਹਦੇ ਹਾਂ ਪਰ ਕਦੇ ਅਮਲ ਨਹੀਂ ਅਸੀਂ ਕਰਦੇ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਥੇ 5 ਜਾਂ 100 ਸਿੱਖਾਂ ਨੂੰ ਨਹੀਂ ਆਖਿਆ, ਸਾਰੇ ਸਿੱਖਾਂ ਨੂੰ ਹੁਕਮ ਕੀਤਾ ਦਸ਼ਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ। ਤੇ ਇਸ ਲਈ ਜੇ ਅਸੀਂ ਅਖਵਾਉਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਅਸੀਂ ਸਿੱਖ ਹਾਂ, ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਤੇ ਸਾਧ ਸੰਗਤ ਗੁਰੂ ਪਾਤਸ਼ਾਹੀ ਦਾ ਹੁਕਮ ਜਾਣ ਕਰਕੇ ਸਾਨੂੰ ਮੰਨਣਾ ਚਾਹੀਦਾ ਹੈ। ਜੋ ਨਸ਼ਿਆਂ ਦਾ ਤਿਆਗ ਕਰਦੇ ਨੇ, ਪਤਿਤ ਪੁਣੇ ਵਿੱਚ ਪਏ ਹੋਏ, ਉਹਨਾਂ ਨੂੰ ਵੀ ਬੇਨਤੀ ਹੈ ਭਾਈ, ਨਸ਼ਿਆਂ ਦਾ ਪਤਿਤ ਪੁਣੇ ਦਾ ਤਿਆਗ ਕਰਕੇ ਗੁਰੂ ਵਾਲੇ ਬਣੋ, ਆਪਣਾ ਜੀਵਨ ਸਫਲਾ ਬਣਾਵੋ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਪਾਇਓ ਹੈ ਗੁਣ ਨਿਧਾਨ, ਸਗਲ ਆਸ ਪੂਰੀ,
ਨਾਨਕ ਮਨ ਆਨੰਦ ਭਏ, ਗੁਰ ਬਿਖਮ ਗਾਰ ਤੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।